ਦੇ ਕੰਬਾਤ ਪਹਿਲਾਂ ਓਏ ਬਾਕੀ ਦੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਸਿਹਤ ਸੰਭਾਲ ਦਾ। ਅੱਜ ਵੀਰਵਾਰ ਦਾ ਇਹ ਪ੍ਰੋਗਰਾਮ 8 ਅਪ੍ਰੈਲ ਦਾ ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ ਅਤੇ ਆਪਾਂ ਨੂੰ ਘਰੇਲੂ ਨੁਸਖਿਆਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਸਾਂਝੀ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਹ ਜਿਹੜੇ ਘਰੇਲੂ ਨੁਸਖੇ ਬਜ਼ੁਰਗਾਂ ਦੇ ਚੱਲਦੇ ਆ ਰਹੇ ਆ ਉਹਨਾਂ ਦੇ ਵਿੱਚੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੇ ਲਈ ਉਹ ਜਿਹੜੇ ਨੁਸਖੇ ਆ ਉਹ ਸਾਂਝੇ ਕੀਤੇ ਜਾਂਦੇ ਆ। ਅਤੇ ਜੇ ਤੁਸੀਂ ਕਿਸੇ ਬਿਮਾਰੀ ਦਾ ਇਲਾਜ ਬਾਰੇ ਪੁੱਛਣਾ ਹੁੰਦਾ ਆ ਤਾਂ ਉਹ ਮੰਗਲਵਾਰ ਨੂੰ ਜਿਹੜਾ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਹੁੰਦਾ ਆ ਕੈਲੀਫੋਰਨੀਆ ਟਾਈਮ ਦੇ ਮੁਤਾਬਕ, ਉਸ ਦੇ ਵਿੱਚ ਪੁੱਛ ਸਕਦੇ ਹਾਂ। ਅਤੇ ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਆ ਕੈਲੀਫੋਰਨੀਆ ਟਾਈਮ 3:30 ਤੋਂ 4 ਵਜੇ ਤੱਕ ਜਿਹੜਾ ਉਹ ਪੇਸ਼ ਕੀਤਾ ਜਾਂਦਾ ਜਗਵੀਰ ਸਿੰਘ ਹੋਣਾ ਦੇ ਨਾਲ। ਅਤੇ ਇਹ ਮੰਗਲਵਾਰ ਅਤੇ ਵੀਰਵਾਰ ਵਾਲੇ ਪ੍ਰੋਗਰਾਮ ਦਾ ਰਿਪੀਟ ਬਰੋਡਕਾਸਟ ਆ ਉਹ ਹੁਣ ਐਤਵਾਰ ਨੂੰ ਜਿਹੜਾ ਹੁੰਦਾ ਆ ਉਹ 4 ਵਜੇ ਜਿਹੜਾ ਸ਼ਾਮ ਨੂੰ ਉਹ ਹੁੰਦਾ ਆ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਉਹ ਵੀ ਜਿਹੜਾ ਸਮਾਂ ਆ ਜ਼ਰੂਰ ਨੋਟ ਕਰ ਲਿਓ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾ, ਸਤਨਾਮ ਸਿੰਘ ਅਤੇ ਕਮਲਜੀਤ ਕੌਰ ਬੈਂਸ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਨੀਵਰਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ ਜਗਵੀਰ ਸਿੰਘ ਹੋਣਾ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੇ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਵੱਲੋਂ ਗੱਲ ਕਰਦੇ ਹਾਂ ਆਪਾਂ ਪੱਥਰੀ ਕਹਿੰਦੇ ਸੀਗੇ ਹੋਈ ਵੀ ਹੈ ਉਹਨੇ ਗੁਰਦੇ ਦੀ ਪੱਥਰੀ ਜੀ। ਉਹਦੇ ਵਿੱਚੋਂ ਤੁਸੀਂ ਆਪਣੇ ਇੱਕ ਦੁੱਧ ਦਾ ਗਲਾਸ ਲੈ ਲੈਣਾ, ਸੌਰੀ ਦਹੀਂ ਦਾ, ਲੱਸੀ ਕਰ ਲਓ ਸਮਝ ਲਓ ਤੁਸੀਂ। ਉਹਦੇ ਵਿੱਚੋਂ ਤੁਸੀਂ ਜੌਂ ਖਾਰ ਮਿਲਾ ਕੇ 1 ਚਮਚਾ ਜੌਂ ਖਾਰ ਦਾ ਮਿਲਾ ਕੇ ਲੱਸੀ 'ਚ ਉਹ ਆਪਣੇ 3 ਟਾਈਮ ਪੀਣਾ ਤੁਸੀਂ, ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ। ਇਹਦੇ ਨਾਲ ਜਿਹੜੀ ਗੁਰਦੇ ਦੀ ਪੱਥਰੀ ਉਹ ਨਿਕਲ ਜਾਂਦੀ ਹੈ। ਜਾਂ ਫਿਰ ਜਾਮਣ ਦੀਆਂ ਜਿਹੜੀਆਂ ਗਿਟਕਾਂ ਹੁੰਦੀਆਂ, ਜਾਮਣ ਦੀਆਂ ਗਿਟਕਾਂ, ਉਹਨਾਂ ਨੂੰ ਸੁਕਾ ਕੇ ਇੱਥੇ ਸਟੋਰਾਂ ਵਿੱਚ ਮਿਲੀ ਜਾਂਦੀਆਂ ਸੁੱਕੀਆਂ ਸੁਕਾਈਆਂ, ਉਹਨਾਂ ਨੂੰ ਪੀ ਲੈਣਾ ਹੈਗਾ। ਉਹਦਾ ਅੱਧਾ ਚਮਚਾ ਤੁਸੀਂ ਪਾਣੀ ਨਾਲ ਰੋਜ਼ ਲੈਣਾ ਹੈਗਾ ਜੀ। ਫਿਰ ਆਪਣੇ ਮੁਰਲੀ ਦੇ ਜੂਸ ਨਾਲ ਤੁਸੀਂ ਜਿੰਨਾ ਅੱਧਾ ਕੁ ਕੱਪ ਜਾਂ ਜਿੰਨਾ ਤੁਸੀਂ ਜੂਸ ਪੀ ਸਕਦੇ ਹੈਗੇ, ਉਹਦੇ ਵਿੱਚੋਂ ਜਵੈਣ ਪੀ ਕੇ 1 ਚਮਚਾ ਮਿਲਾ ਕੇ ਉਹ ਤੁਸੀਂ ਆਪਣੇ ਲੈ ਸਕਦੇ। ਜਾਂ ਨਹੀਂ ਖਾ ਕੇ ਉੱਪਰ ਲੱਸੀ ਪੀ ਲਓ, ਮੁਰਲੀ ਦਾ ਰਸ ਪੀ ਲਓ। ਫਿਰ ਅੰਗੂਰ ਵੀ ਉਹਦੇ ਵਿੱਚੋਂ ਚੰਗੇ ਰਹਿੰਦੇ ਜੀ। ਅੰਗੂਰ ਜ਼ਿਆਦਾ ਤੋਂ ਜ਼ਿਆਦਾ ਖਾਓ ਜਾਂ ਅੰਗੂਰਾਂ ਦਾ ਰਸ ਤੁਸੀਂ ਆਪਣੇ ਪੀਓ 1 ਕੱਪ ਰੋਜ਼। ਇਹ ਮਿਲਾ ਕੇ ਤੁਸੀਂ ਪੀ ਸਕਦੇ ਹੈਗੇ। ਫਿਰ ਉਹਨੇ ਨਿੰਬ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਦਾ ਪੀਸ ਕੇ ਉਹਨਾਂ ਨੂੰ ਉਹਦਾ ਅੱਧਾ ਚਮਚਾ ਤੁਸੀਂ ਆਪਣੇ ਰੋਜ਼ ਲੈ ਸਕਦੇ ਹੈਗੇ ਇਹਦੇ ਨਾਲ। ਇਹਦੇ ਨਾਲ ਫਿਰ ਤੁਸੀਂ ਆਪਣੇ ਐਪਲ ਜੂਸ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਐਪਲ ਜੂਸ ਪੀਓ ਤੁਸੀਂ, ਇਹਦੇ ਨਾਲ ਵੀ ਪੱਥਰੀ ਨਿਕਲ ਜਾਂਦੀ। ਫਿਰ ਜੇ ਇੱਥੇ ਉਹਨੇ ਇੰਡੀਆ ਤਾਂ ਹੋ ਗਈ ਹੈ ਜਿਹੜੀ ਮਹਿੰਦੀ ਹੁੰਦੀ, ਹਰੀ ਮਹਿੰਦੀ ਪੱਤੇ, ਉਹਦੇ 10 ਗ੍ਰਾਮ ਪੱਤੇ ਲੈ ਕੇ ਉਹਨੂੰ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। 2 ਹਫ਼ਤੇ ਪੀਓ ਲਗਾਤਾਰ, ਉਹਦੇ ਨਾਲ ਨਿਕਲ ਜਾਂਦੀ ਪੱਥਰੀ। ਅਤੇ ਜਿਹੜੀ ਕੁਲਥੀ ਦੀ ਦਾਲ ਹੁੰਦੀ ਹੈ ਉਹ ਬਣਾ ਕੇ ਤੁਸੀਂ ਪਤਲੀ ਪਤਲੀ ਖਾਓ। ਇਹ ਲੈ ਸਕਦੇ। ਇੱਕ ਸਾਰਿਆਂ ਤੋਂ ਸੌਖਾ ਸੌਦਾ ਹੈਗਾ ਜੀ, ਘਾਹ ਲੈਣਾ ਹੈ ਤੁਸੀਂ। ਜਿਹੜਾ ਬਾਹਾ ਘਾਹ ਹੁੰਦਾ ਉਹ ਆਪਣੇ ਜੜ੍ਹਾਂ ਸਣੇ ਪੱਟ ਲੈਣਾ, ਜਿਹੜਾ ਉੱਚਾ ਉੱਚਾ ਹੋਇਆ ਹੁੰਦਾ ਘਾਹ ਸਾਈਡਾਂ 'ਤੇ ਆਪਣੇ ਘਰਾਂ ਦੇ ਆਲੇ ਦੁਆਲੇ ਹੁੰਦਾ ਹੀ ਹੈ ਘਰਾਂ ਦੇ ਵਿੱਚ। ਉਹ ਜੜ੍ਹਾਂ ਸਣੇ ਕੱਢ ਲੈਣਾ ਜੀ ਘਾਹ। 15 ਗ੍ਰਾਮ ਘਾਹ ਤੁਸੀਂ ਆਪਣੇ ਲੈ ਕੇ ਉਹਨੂੰ ਐਂ ਪਾਣੀ ਨਾਲ ਚੰਗੀ ਤਰ੍ਹਾਂ ਧੋ ਦੇਣਾ, ਮਿੱਟੀ ਜਿਹੀ ਤੁਸੀਂ ਲਾ ਦੇਣੀ ਹੈਗੀ ਸਾਰੀ। ਉਹਦੇ ਫਿਰ ਤੁਸੀਂ ਤਾਂ ਬਲੈਂਡਰ ਮਾ ਪਾ ਕੇ ਉਹਨੂੰ ਬਰੀਕ ਬਰੀਕ ਕੱਟ ਲਓ ਪਹਿਲਾਂ, ਅਤੇ ਬਲੈਂਡਰ ਜਿਵੇਂ ਪਾ ਕੇ ਉਹਨੂੰ ਗਲਾਸ ਪਾਣੀ ਪਾ ਕੇ ਉਹ ਘੁਮਾ ਦਿਓ। ਫਿਰ ਸਾਰਾ ਰਸਾ ਜਿਹਾ ਉਹਦੇ ਵਿੱਚ ਮਾਜੂਗਾ, ਉਹ ਪੀ ਸਕਦੇ। ਨਹੀਂ ਤਾਂ ਉਹਨੂੰ ਫਿਰ ਉਬਾਲ ਲਓ 2-3 ਗਲਾਸ ਪਾਣੀ ਦੇ ਪਾ ਕੇ। ਜਦ 1 ਗਲਾਸ ਰਹਿ ਗਿਆ ਉਹ ਪਾਣੀ ਤੁਸੀਂ 15 ਦਿਨ ਪੀਓ, ਇਹਦੇ ਨਾਲ ਸਾਰੀ ਪੱਥਰੀ ਜਿਹੜੀ ਨਿਕਲ ਜੂਗੀ। ਅਤੇ ਤੁਸੀਂ ਗਾਜਰਾਂ ਦੇ ਬੀਜ ਲੈ ਸਕਦੇ ਹਾਂ। ਗਾਜਰਾਂ ਦੇ ਬੀਜ 5 ਗ੍ਰਾਮ, ਸ਼ਲਗਮ ਦੇ ਬੀਜ 5 ਗ੍ਰਾਮ, ਮੂਲੀ ਦੇ ਬੀਜ 5 ਗ੍ਰਾਮ। ਅਤੇ ਇਹਨਾਂ ਨੂੰ ਤੁਸੀਂ ਆਪਣੇ ਲੈ ਲੈਣਾ ਹੈਗਾ। 15 ਗ੍ਰਾਮ ਹੋ ਗਏ। ਆਪਣੇ 5 ਖੁਰਾਕਾਂ ਬਣਾ ਲੈਣੀਆਂ ਨੇ 3-3 ਗ੍ਰਾਮ ਦੀਆਂ। ਸਮਝ ਲਓ ਅੱਧੇ ਤੋਂ ਜ਼ਿਆਦਾ ਥੋੜ੍ਹਾ ਜਿਹਾ ਪੌਣਾ ਕੁ ਚਮਚਾ
ਇਹ ਆਪਣੇ ਬਣ ਜੂਗਾ। ਇੱਕ ਸਵੇਰ ਨੂੰ, ਇੱਕ ਸ਼ਾਮ ਨੂੰ, 2 ਵਾਰੀ ਇਹ ਲੈਣਾ ਹੈਗਾ ਜੀ। ਇਹਨਾਂ ਨਾਲ ਫਿਰ ਜਿਹੜਾ ਮਰਜ਼ੀ ਇਲਾਜ ਕਰ ਲਓ, ਪੱਥਰੀ ਦਾ ਫਾਇਦਾ ਹੋ ਜੂਗਾ ਜੀ ਇਹਦੇ 'ਚ। ਜਿਹੜੇ ਕਹਿੰਦੇ ਸੀਗੇ ਉਹਨੇ ਜਾਂ ਖਾਣਾ ਤਾਂ ਹੱਥੋਂ ਹੀ ਆਉਂਦਾ ਆ ਕੁਛ, ਉਹਦੇ ਨਾਲ ਤੁਸੀਂ ਅਦਰਕ ਦਾ ਰਸ ਲੈ ਸਕਦੇ ਹੈਗੇ ਉਹਦੇ ਵਿੱਚੋਂ, ਅਤੇ ਥੋੜ੍ਹਾ ਜਿਹਾ ਸ਼ਹਿਦ ਉਹ ਮਿਕਸ ਕਰਕੇ ਥੋੜ੍ਹੀ ਚਟਨੀ ਜਿਹੀ ਬਣਾ ਕੇ ਉਹ ਉਂਗਲੀ ਨਾਲ ਆਪਣੇ 2 ਟਾਈਮ ਚੱਟ ਲਿਆ ਕਰੋ ਤੁਸੀਂ। ਜਾਂ ਫਿਰ ਬੜੀ ਇਲਾਇਚੀ ਜਿਹੜੀ ਹੁੰਦੀ ਹੈ, ਉਹ ਬੜੀ ਇਲਾਇਚੀ ਪਾ ਕੇ ਮੂੰਹਾਂ ਚੂਸੀ ਚੱਲੋ, 2 ਵਾਰੀ ਚੂਸ ਲਈ, ਇੱਕ ਸਵੇਰ ਨੂੰ, ਇੱਕ ਸ਼ਾਮ ਨੂੰ। ਉਹਦਾ ਵਿਗਾੜ ਤਾਂ ਨਹੀਂ, ਇਹ ਵੀ ਆਪਣੇ ਜਿਹੜੇ ਗਲੇ ਮਾ ਕੋਈ ਹੈਗੀ ਉਹ ਦੂਰ ਕਰ ਦੂਗੀ, ਸੋਜਿਸ਼ ਹੋਵੇ ਜਾਂ ਕੋਈ ਕਿਸੇ ਕਿਸਮ ਦੀ ਇਨਫੈਕਸ਼ਨ ਹੋਵੇ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਜਿਹੜਾ 7 ਗੋਲ ਹੁੰਦਾ, ਉਹ ਚਮਚਾ 2 ਚਮਚੇ ਮੂੰਹਾਂ ਪਾ ਕੇ ਹੌਲੀ ਹੌਲੀ ਉਹਨੂੰ ਚੂਸੀ ਚੱਲੋ। ਇਹਦੇ ਨਾਲ ਤੁਹਾਡੀ ਆਪਣੇ ਜਿਹੜੀ ਗਲ ਦੀ ਇਨਫੈਕਸ਼ਨ ਹੈ ਉਹ ਆਪਣੇ ਠੀਕ ਹੋ ਜੂਗੀ, ਗਲੇ ਦੇ ਨਰਮ ਜਿਹਾ ਹੋ ਜੂਗਾ। ਜਿਹੜੇ ਕਹਿੰਦੇ ਤੇ ਹੱਡੀ ਦੇ ਵਿੱਚ ਕਰੈਕ ਜਿਹਾ ਆਇਆ ਵਾ ਹੈਗਾ, ਚਲੋ ਉਹ 1 ਮਿੰਟ ਹੈ ਜੋ ਫਿਰ ਦੱਸਦਾ। ਉਹਦੇ ਜਿਹੜੇ ਭੁੱਖ ਕਹਿੰਦੇ ਭੁੱਖ ਨਹੀਂ ਲੱਗਦੀ ਹੈਗੀ, ਉਹ ਆਪਣੇ 1 ਚਮਚਾ ਸ਼ਹਿਦ ਦਾ, 1 ਚਮਚਾ ਨਿੰਬੂ ਦਾ, ਇਹ ਮਿਕਸ ਜਿਹਾ ਕਰਕੇ ਹੌਲੀ ਹੌਲੀ ਮੂੰਹਾਂ ਪਾ ਕੇ ਚੱਟ ਲਿਆ ਕਰੇ ਚਮਚੇ ਨਾਲ, ਮੂੰਹਾਂ ਬਣਾ ਕੇ ਚਮਚਾ ਮੂੰਹਾਂ ਪਾ ਕੇ ਚੱਟ ਲਿਆ ਹੌਲੀ ਹੌਲੀ, ਉਹਨੇ ਰਸ ਜਾਂ ਫਿਰ ਨਗਾਰੀ ਗਏ, ਇਹਦੇ ਨਾਲ ਲੱਗਦੀ ਭੁੱਖ। ਫਿਰ ਪਪੀਤੇ ਦਾ ਗੁੱਦਾ ਲੈ ਕੇ ਪਪੀਤਾ ਉਹ ਤੁਸੀਂ ਆਪਣੇ ਖਾ ਸਕਦੇ, ਨਿੰਬੂ ਜੋੜ ਕੇ ਪਪੀਤਾ ਖਾ ਸਕਦੇ ਹੈਗੇ ਤੁਸੀਂ। ਜਾਂ ਪਪੀਤਾ ਤੁਸੀਂ ਪੇਟ 'ਤੇ ਆਪਣੇ ਮਲ ਵੀ ਸਕਦੇ ਹੈ, 5 ਮਾਲਿਸ਼ ਕਰ ਲਓ ਉਹਦੀ ਪਪੀਤੇ ਦੀ, ਇਹ ਵੀ ਆਪਣੇ ਭੁੱਖ ਲੱਗ ਜਾਂਦੀ ਇਹਦੇ ਨਾਲ ਜੀ। ਅਤੇ ਮੂਲੀ ਦਾ ਰਸ ਅਤੇ ਅਦਰਕ ਦਾ ਰਸ, ਨਿੰਬੂ, ਇਹ ਪਾਣੀ ਆਪਣੇ ਥੋੜ੍ਹਾ ਜਿਹਾ ਪਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਮਣੱਕੇ ਅਤੇ ਕਾਲੀ ਮਿਰਚਾਂ ਅਤੇ ਥੋੜ੍ਹਾ ਜਿਹਾ ਸੇਂਦਾ ਲੂਣ ਪਾ ਕੇ ਇਹਦੀ ਚਟਨੀ ਜਿਹੀ ਬਣਾ ਕੇ ਇਹ ਖਾ ਸਕਦੇ ਹੈਗੇ ਤੁਸੀਂ, ਇਹਦੇ ਨਾਲ ਭੁੱਖ ਲੱਗਣ ਲੱਗ ਜੂਗੀ। ਅਤੇ ਅਦਰਕ ਇਹਦੇ ਵਿੱਚ ਚੰਗਾ ਰਹਿੰਦਾ ਜੀ, ਅਦਰਕ ਦਾ ਅਤੇ ਨਿੰਬੂ, ਇਹਦਾ ਅਚਾਰ ਜਿਹਾ ਪਾ ਕੇ, ਨਿੰਬੂ ਲੂਣ ਮਿਰਚ ਜਿਹਾ ਪਾ ਕੇ ਅਦਰਕ ਦੇ ਉੱਤੇ ਨਿੰਬੂ ਛੁੜ ਕੇ ਉਹ ਖਾ ਲਿਆ ਕਰੋ 2-3 ਗੱਠੀਆਂ। ਇਹਦੇ ਨਾਲ ਰੋਟੀ ਖਾਣੇ ਤੋਂ ਪਹਿਲਾਂ ਖਾ ਲਈ, 15-20 ਮਿੰਟ ਪਹਿਲਾਂ, ਐਨ ਭੁੱਖ ਵਧੀਆ ਲੱਗ ਜਾਂਦੀ ਹੈ ਜੀ ਇਹਦੇ ਨਾਲ। ਫਿਰ ਸੁੱਕੇ ਔਲੇ ਵੀ ਇਹਦੇ ਵਿੱਚ ਚੰਗੇ ਰਹਿੰਦੇ ਹੈਗੇ, 5-7 ਸੁੱਕੇ ਔਲੇ ਪਾਣੀ ਨਾਲ ਉਬਾਲ ਲਓ ਥੋੜ੍ਹੇ ਜਿਹੇ, ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਅਦਰਕ ਦਾ ਰਸ, ਜੀਰਾ, ਕਾਲੀ ਮਿਰਚ, ਸੇਂਦਾ ਨੂੰ ਇਹ ਪਾ ਕੇ ਉਹਨੇ ਗਲਾਸ ਜਿਹਾ ਭਰ ਕੇ ਪੀ ਲਓ। ਇਹਦੇ ਨਾਲ ਸਾਰੀ ਭੁੱਖ ਵਧੀਆ ਲੱਗਣ ਲੱਗ ਜੂਗੀ। ਅਤੇ ਔਲੇ ਦਾ ਨਹੀਂ ਤਾਂ ਜੂਸ ਹੀ ਪੀ ਲਓ, ਬਣਿਆ ਬਣਾਇਆ ਹੁਣ ਤਾਂ ਮਿਲ ਜਾਂਦਾ ਹੈਗਾ, ਉਹਦੇ ਨਾਲ। ਫਿਰ ਸ਼ਹਿਦ ਅਤੇ ਤੁਲਸੀ ਦਾ ਰਸ ਇਹ ਤੁਸੀਂ ਮਿਲਾ ਕੇ ਆਪਣੇ ਪੀ ਸਕਦੇ ਹੈ, ਭੁੱਖ ਲਗਾ ਦਿੰਦੀ ਹੈਗੀ ਤੁਹਾਨੂੰ। ਸੰਤਰੇ ਦਾ ਰਸ ਤੁਸੀਂ ਆਪਣੇ ਪੀ ਸਕਦੇ, ਇਹ ਵੀ ਭੁੱਖ ਵਾਸਤੇ ਵਧੀਆ ਚੀਜ਼ ਹੈਗੀ। ਸੰਤਰੇ ਦਾ ਤਾਜ਼ਾ ਰਸ ਕੱਢ ਕੇ ਲੂਣ ਕਾਲੀਆਂ ਮਿਰਚਾਂ ਪਾ ਕੇ ਆਪਣੇ ਪੀਓ, ਐਨ ਵਧੀਆ ਚੀਜ਼ ਬਣ ਜਾਂਦੀ ਹੈ। ਫਿਰ ਖੰਜੂਰਾਂ ਦੀ ਚਟਨੀ ਮਿਲਾ ਕੇ ਤੁਸੀਂ ਇਮਲੀ ਪਾ ਕੇ ਉਹ ਖਾ ਸਕਦੇ ਆ, ਨਿੰਬੂ ਪਾ ਲਓ, ਬੀਜ ਕੱਢ ਕੇ ਉਹਨਾਂ ਨੂੰ ਕੁੱਟ ਕੇ ਨਿੰਬੂ ਪਾ ਲਓ ਜਾਂ ਇਮਲੀ ਜੀ ਪਾ ਲਓ, ਉਹ ਆਪਣੇ ਭੁੱਖ ਲਗਾਉਣੇ ਨੂੰ ਵਧੀਆ ਚੀਜ਼ ਹੈ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਹੱਥ ਪੈਰ ਕੰਬਦੇ ਹੈਗੇ, ਉਹ ਤਾਂ ਆਪਣੇ ਉਹ ਕਹਿੰਦੇ ਤੇ ਇੰਡੀਆ ਜਾਣਾ ਹੈਗਾ, ਇੰਡੀਆ ਤਾਂ ਮਿਲ ਜੂਗੀ ਇਹ ਚੀਜ਼, ਤਾਂ ਹੀ ਮੈਂ ਦੱਸਣ ਲੱਗਿਆ ਹੈ। ਉੱਥੇ ਭੰਗਰੇ ਦੇ ਬੀਜ ਲੈ ਲੈਣੇ ਤੁਸੀਂ, ਇੰਡੀਆ ਮਿਲ ਜੂਗੇ ਉੱਥੇ ਆਰਾਮ ਨਾਲ। ਉੱਤੇ ਉਹਦੇ ਵਿੱਚੋਂ 2 ਚਮਚੇ ਤੁਸੀਂ ਪਾਊਡਰ ਦੇ ਲੈਣੇ, ਉਹਦੇ ਬਣਾ ਕੇ ਪੀ ਲੈਣਾ ਉਹਨਾਂ ਨੂੰ, ਅਤੇ 1 ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਖਾ ਕੇ ਉੱਪਰ ਗਰਮ ਦੁੱਧ ਪੀ ਲੈਣਾ ਹੈਗਾ। ਉਹਦੇ ਨਾਲ ਉਹਨੇ ਵਧੀਆ ਹੱਥ ਜਿਹੜੇ ਕੰਬਣੇ ਹਟ ਜਾਣਗੇ। ਅਤੇ ਇੰਡੀਆ ਚੱਲੇ ਹੈਗੇ ਇਹ, ਅਤੇ ਉਹਦੇ ਨਾਲ ਤੁਸੀਂ ਐਂ ਕਰੋ, ਅਤੇ ਅੱਕ ਦੇ ਪੱਤੇ ਲੈ ਕੇ ਉਹਦੇ ਵਿੱਚੋਂ ਤਿਲਾਂ ਦਾ ਤੇਲ ਅਤੇ ਥੋੜ੍ਹੀ ਜਿਹੀ ਅਫੀਮ ਉਹ ਮਿਕਸ ਕਰਕੇ ਮੱਲਮ ਜੀ ਬਣਾ ਲੈਣੀ ਹੈ ਤੁਸੀਂ। ਅੱਕ ਦੇ ਪੱਤੇ ਵਿੱਚੋਂ ਤਿਲਾਂ ਦਾ ਤੇਲ ਪਾ ਕੇ ਥੋੜ੍ਹੀ ਜਿਹੀ ਅਫੀਮ ਪਾ ਕੇ ਉਹ ਤੁਸੀਂ ਉਹਦੀ ਮਾਲਿਸ਼ ਕਰੋ ਸਾਰੇ, ਉਹਦੇ ਨਾਲ ਵੀ ਹੱਥ ਪੈਰ ਜਿਹੜੇ ਕੰਬਣੇ ਹਟ ਜਾਣਗੇ। ਜਿਹੜੇ ਕਹਿੰਦੇ ਸੀਗੇ ਉਹਨੇ ਕਬਜ਼ ਹੋਈ ਵੀ ਹੈਗੀ, ਸਿਆਣੇ ਬੰਦਿਆਂ ਵਾਸਤੇ ਹੈਗੀ ਇਹ, ਉਹ ਤਾਂ ਉਹਨੇ ਪਾਲਕ ਦੀ ਉਹਨੇ ਜੂਸ ਲਾਜ਼ਮੀ ਪੀਣਾ ਸੀ, ਕਬਜ਼ ਖੋਲ੍ਹ ਦਿੰਦਾ ਹੈਗਾ। ਫਿਰ ਸਵੇਰੇ ਉੱਠ ਕੇ ਤੁਸੀਂ ਉਹਨੇ 3-4 ਤਰ੍ਹਾਂ ਦਾ ਜੂਸ ਕੱਢ ਕੇ ਉਹ ਤੁਸੀਂ ਪੀਓ, ਉਹਨੂੰ ਕਾਲੀਆਂ ਮਿਰਚਾਂ ਪਾ ਕੇ, ਉਹ ਕਬਜ਼ ਖੋਲ੍ਹ ਦੂਗਾ। ਫਿਰ ਪ੍ਰੂਨ ਦਾ ਜੂਸ ਪੀਓ, ਉਹ ਖੋਲ੍ਹ ਦੂਗਾ ਹੈਗਾ। ਇਹ ਜਿਹੜੇ ਅਲਸੀ ਹੁੰਦੀ ਹੈ ਫਲੈਕਸੀਡ, ਇਹ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ ਪਾਣੀ ਨਾਲ, ਅਤੇ ਸਵੇਰ ਨੂੰ ਉੱਠ ਕੇ ਪੀ ਲਓ, ਇਹ ਵੀ ਆਪਣੇ ਕਬਜ਼ ਨੂੰ ਖੋਲ੍ਹ ਦਿੰਦੀ ਹੈਗੀ।
ਫਿਰ ਫਿੱਗ ਸਾਰਿਆਂ ਤੋਂ ਵਧੀਆ ਚੀਜ਼ ਹੈਗੀ। ਜਿਹੜੇ ਅੰਜੀਰ ਹੁੰਦੇ ਫਿੱਗ, 3-4 ਅੰਜੀਰ ਤੁਸੀਂ ਰਾਤ ਨੂੰ ਭਿਓ ਕੇ ਰੱਖਦੇ ਨੇ, ਸਵੇਰ ਨੂੰ ਪਾਣੀ 'ਚ ਤੇ ਰਾਤ ਨੂੰ ਖਾ ਲਓ ਇਹ, ਤੇ ਰਾਤ ਨੂੰ ਭਿਓ ਕੇ ਸਵੇਰ ਨੂੰ ਖਾ ਲਓ। ਇਹਦੇ ਨਾਲ ਤੁਸੀਂ ਖਾਓ, ਇਹਦੇ ਨਾਲ ਵੀ ਆਪਣੇ ਕਬਜੀ ਤਾਰੀ ਛੇਤੀ ਖੁੱਲ ਜੂਗੀ, ਗਲੇ ਸਿਹਤ ਵਾਸਤੇ ਵਧੀਆ, ਖੂਨ ਖਾਨ ਤਾਰਾ ਸਾਰਾ ਵਧੀਆ ਬਣਨ ਲੱਗ ਜੂਗਾ ਇਹ। ਫਿਰ ਨਹੀਂ ਤਾਂ ਗਰਮ ਪਾਣੀ ਦੇ ਵਿੱਚ ਤੁਸੀਂ ਸ਼ਹਿਦ ਮਿਲਾ ਕੇ ਪੀ ਲਓ, ਇਹ ਕਬਜੀ ਨੂੰ ਖੋਲ੍ਹ ਦਿੰਦਾ ਹੈਗਾ ਜੀ। ਜਿਹੜਾ ਬੱਚਾ ਕਹਿੰਦਾ ਸੀਗਾ ਬੱਚੇ ਨੂੰ ਕਬਜੀ ਹੋਈ ਆ, ਉਹ ਵੀ ਕਰ ਸਕਦੇ ਹਾਂ ਜੀ। 2 ਚਮਚੇ ਸ਼ਹਿਦ ਦੇ ਗਰਮ ਪਾਣੀ ਵਿੱਚ ਪਾ ਕੇ ਪਿਲਾ ਦਿਓ, ਇਹ ਕਬਜੀ ਖੋਲ੍ਹਣ ਨੂੰ ਵਧੀਆ ਚੀਜ਼ ਹੈਗੀ। ਫਿਰ ਖਰਬੂਜੇ ਤੁਸੀਂ ਆਪਣੇ ਖਾ ਸਕਦੇ ਹੈਗੇ, ਫਲ ਫਰੂਟ ਜ਼ਿਆਦਾ ਖਾਓ, ਇਹ ਆਪਣੇ ਖੋਲ੍ਹ ਦਿੰਦੇ ਜੀ ਕਬਜੀ ਨੂੰ। ਫਿਰ ਨਹੀਂ ਤਾਂ 7 ਇਸਬਗੋਲ ਜਿਹੜਾ ਹੁੰਦਾ 3-4 ਚਮਚੇ ਗਰਮ ਦੁੱਧ ਮਾ ਪਾ ਕੇ ਪੀ ਲਓ, ਇਹ ਕਬਜੀ ਖੋਲ੍ਹਣ ਵਾਸਤੇ ਵਧੀਆ ਹੈਗੀ। ਅਰੰਡੀ ਦਾ ਤੇਲ 2-3 ਚਮਚੇ ਤੁਸੀਂ ਦੁੱਧ ਮਾ ਪਾ ਕੇ ਲੈ ਲਓ, ਇਹ ਕਬਜੀ ਖੋਲ੍ਹ ਦਿੰਦੇ ਹੈਗੇ। ਜਿਹੜੇ ਕਹਿੰਦੇ ਸੀਗੇ ਮੂੰਹ ਦਾ ਸਵਾਦ ਕੌੜਾ ਰਹਿੰਦਾ ਹੈਗਾ, ਫਿੱਕਾ ਜਾਂ ਬੁਖਾਰ ਤੇ ਬਾਅਦ ਕੁਛ ਹੋ ਗਿਆ ਉਹਨਾਂ ਨੂੰ, ਉਹ ਤੁਸੀਂ ਆਪਣੇ ਔਲੇ ਦਾ ਜੂਸ ਤੁਸੀਂ ਆਪਣੇ ਪੀ ਲਓ। ਜੇ ਤੁਹਾਨੂੰ ਕੱਚੇ ਔਲੇ ਇੱਥੇ ਮਿਲਦੇ ਹੈਗੇ ਤਾਂ ਇੱਕ ਔਲਾ ਮੂੰਹ ਪਾ ਕੇ ਹੌਲੀ ਹੌਲੀ ਚੂਸੀ ਚੱਲੋ, ਉਹ ਆਪਣੇ ਥਾਰੇ ਹਫ਼ਤੇ ਨਹੀਂ ਥਾਰਾ ਮੂੰਹ ਨਾਲ ਵਧੀਆ ਸਵਾਦ ਬਣ ਜੂਗਾ। ਜੇ ਨਹੀਂ ਔਲਾ ਮਿਲਦਾ ਤਾਂ ਤੁਸੀਂ ਔਲੇ ਦਾ ਜੂਸ ਹੀ ਆਪਣੇ ਪੀ ਲਓ, ਉਹ ਆਪਣੇ ਠੀਕ ਕਰ ਦੂਗਾ ਲੂਣ ਪਾ ਦੇ ਕੇ। ਅਤੇ ਥੋੜ੍ਹੀ ਕਾਲੀ ਮਿਰਚ ਅਤੇ ਲੌਂਗ ਅਤੇ ਥੋੜ੍ਹਾ ਜਿਹਾ ਨਿੰਬੂ, ਕਾਲੀ ਮਿਰਚ ਲੌਂਗ ਥੋੜ੍ਹਾ ਜਿਹਾ ਖਿਲੀ 'ਤੇ ਪਾ ਕੇ 2 ਬੂੰਦਾਂ ਵਿੱਚੋਂ 2-3 ਬੂੰਦਾਂ ਆਪਣੇ ਨਿੰਬੂ ਦੀਆਂ ਨਿਚੋੜ ਲਈਆਂ, ਉਹਦੇ ਨਾਲ ਤੁਸੀਂ ਆਪਣੇ ਮੂੰਹ ਦੇ ਉੱਤੇ ਬੁਰਸ਼ ਕਰੋ, ਆਪਣੇ ਮੰਜਾ ਜਿਸ ਤਰ੍ਹਾਂ ਕਰਦੇ ਹੁੰਦੇ ਮਸੂੜਿਆਂ ਮਸਾਲਿਆਂ 'ਤੇ, ਜੀਭ ਦੇ ਉੱਤੇ, ਦੰਦਾਂ ਦੇ ਆਲੇ ਦੁਆਲੇ, ਛੱਤ ਦੇ ਉੱਤੇ ਸਾਰੇ ਆਪਣੇ ਇਸ ਤਰ੍ਹਾਂ ਪੇਂਟ ਕਰਦੇ ਹੁੰਦੇ ਐਂ ਕਰ ਲਓ। ਇਹਦੇ ਨਾਲ ਸਾਰੇ ਗਏ ਮਸੂੜੇ ਵੀ ਐਨ ਠੀਕ ਹੋ ਜਾਵੇ ਵਧੀਆ, ਦੰਦ ਵੀ ਮਜ਼ਬੂਤ ਹੋ ਜਾਣਗੇ, ਗਲੇ ਸਾਰੇ ਕਿਤੇ ਮੂੰਹ ਦਾ ਸਵਾਦ ਹੈ ਜਿਹੜਾ ਉਹ ਵੀ ਆਪਣੇ ਠੀਕ ਹੋ ਜੂਗਾ। ਅੱਛਾ ਹੁਣ ਕਰਦੇ ਹੈਗੇ ਕਿ ਜਿਹੜੇ ਕਹਿੰਦੇ ਸੀਗੇ ਹੱਡੀ ਟੁੱਟੀ ਦੀ ਹੈਗੀ, ਜੇ ਤਾਂ ਉਹਨੇ ਪੈਰ ਪੂਰ ਦੀ ਹੈਗੀ ਹੱਡੀ ਤਾਂ ਤੁਸੀਂ ਉੱਥੇ ਆਇਓਡੈਕਸ ਦੀ ਬੰਧਨ ਲਗਾ ਕੇ ਉਹ ਤੁਸੀਂ ਉਹਨੇ ਮਾਲਿਸ਼ ਕਰਨੀ ਹੈਗੀ ਆਇਓਡੈਕਸ ਦੀ। ਅਤੇ ਅਸ਼ੋਕਾ ਪਾਊਡਰ ਜਿਹੜਾ ਹੁੰਦਾ ਸੀ, ਅਸ਼ੋਕ ਦਾ ਦਰਖਤ ਹੁੰਦਾ, ਉਹਦੀ ਛਿੱਲ ਦਾ ਪਾਊਡਰ ਹੁੰਦਾ ਜੀ, ਅਸ਼ੋਕਾ ਪਾਊਡਰ, ਉਹ ਤੁਸੀਂ ਆਪਣੇ ਖਾਣਾ ਹੈਗਾ ਜੀ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲਿਓ, ਇਹ ਹੱਡੀ ਜੋੜ ਦਿੰਦਾ ਜੀ। ਜੇ ਨਹੀਂ ਤੁਹਾਨੂੰ ਇਹ ਅਸ਼ੋਕਾ ਦਾ ਮਿਲਦਾ ਤੁਸੀਂ ਅਜਨਾ ਪਾਊਡਰ ਵੀ ਲੈ ਸਕਦੇ ਹੈਗੇ। ਅਜਨਾ ਪਾਊਡਰ ਦਾ ਤੁਸੀਂ 1 ਚਮਚਾ, 1 ਚਮਚਾ ਦੇਸੀ ਘੀ ਅਤੇ 1 ਚਮਚਾ ਵਿੱਚ ਸ਼ੱਕਰ, ਇਹ ਮਿਲਾ ਕੇ ਖਾਣ ਲੱਗ ਜਾਓ, ਇਹਦੇ ਨਾਲ ਦੀ ਸਾਰੀ ਹੱਡੀ ਹੈ ਆਪਣੇ ਜੁੜ ਜਾਂਦੀ ਹੈ ਜੀ ਇਹਦੇ ਨਾਲ। ਫਿਰ ਨਹੀਂ ਤਾਂ ਤੁਸੀਂ ਜੇ ਤੁਹਾਨੂੰ ਇੱਥੇ ਹਲਦੀ ਦਾ ਤੇਲ ਮਿਲ ਜਾਂਦਾ ਤਾਂ ਉਹਦੀਆਂ 5 ਬੂੰਦਾਂ ਪਤਾਸ਼ੇ ਮਾ ਪਾ ਕੇ ਤੁਸੀਂ ਆਪਣੇ ਲੈਣੀਆਂ ਜੀ, ਉਹ ਖਾ ਲਿਆ ਕਰੋ, ਉਹ ਹੱਡੀ ਨੂੰ ਜੋੜਨ ਵਾਸਤੇ ਵਧੀਆ ਚੀਜ਼ ਹੈ। ਅੱਛਾ ਨਹੀਂ ਤਾਂ ਫਿਰ ਜੇ ਕਿੱਕਰ ਦੇ ਤੁੱਕੇ ਹੁੰਦੇ ਆ, ਕਿੱਕਰ ਦੇ ਤੁੱਕੇ ਜਾਂ ਕਿੱਕਰ ਦੇ ਬੀਜ ਤੁਹਾਨੂੰ ਮਿਲਦੇ ਵਾਟਐਵਰ, ਉਹ ਪੀ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਜਿੰਨੀ ਕੁ ਸਾਰੀ ਜਗ੍ਹਾ ਹੈਗੀ ਉੱਥੇ ਚਮਚੇ ਕੋਈ ਬਹੁਤ, 1 ਚਮਚਾ ਹੋ ਅਤੇ 1 ਚਮਚਾ ਸ਼ਹਿਦ ਪਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਜਗ੍ਹਾ 'ਤੇ ਤੁਸੀਂ ਲਗਾਉਣਾ ਹੈਗਾ ਅਤੇ ਉੱਪਰ 'ਤੇ ਪੱਟੀ ਬੰਨ੍ਹ ਦੇਣੀ ਹੈਗੀ। ਇਹ ਵੀ ਆਪਣੇ ਜਿਹੜਾ ਹੱਡੀ ਜੋੜਨ ਵਾਸਤੇ ਵਧੀਆ ਚੀਜ਼ ਹੈਗੀ। ਅੱਗੇ ਚੱਲਦੇ ਜਿਹੜੇ ਕਹਿੰਦੇ ਸੀਗੇ ਆਪਣੇ ਗੋਲ ਬਲੈਡਰ ਦੀ ਪੱਥਰੀ ਹੈਗੀ, ਪਿੱਤੇ ਦੀ ਪੱਥਰੀ ਜਿਹਨੂੰ ਕਹਿੰਦੇ ਹੈਗੇ, ਉਹ ਆਪਣੇ ਵਧੀਆ ਚੀਜ਼ ਹੈਗੀ। ਇਹਨਾਂ 6 ਬਦਾਮ ਤੁਸੀਂ ਲੈ ਲੈਣੇ, 6 ਮਣੱਕੇ ਅਤੇ 4 1 ਚਮਚਾ ਸਮਝ ਲਓ ਖਰਬੂਜੇ ਦੇ ਬੀਜਾਂ ਦਾ, ਜਾਂ ਜੇ ਨਹੀਂ ਇਕੱਲੇ ਖਰਬੂਜੇ ਦੇ ਮਿਲਦੇ ਜਿਹੜੇ 4 ਮਗਜ਼ ਹੁੰਦੇ ਉਹੀ ਲੈ ਲਓ ਭਾਵੇਂ, ਉਹ ਤਾਂ ਹਰੇਕ ਸਟੋਰ 'ਚ ਪਏ ਹੈਗੇ। ਫਿਰ 2-3 ਛੋਟੀਆਂ ਇਲਾਇਚੀਆਂ ਲੈ ਲੈਣੀਆਂ ਹੈਗੀਆਂ, 10 ਗ੍ਰਾਮ ਮਿਸ਼ਰੀ ਲੈ ਲੈਣੀ ਹੈਗੀ। ਇਹਨਾਂ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ, ਜਾਂ ਘੰਟਾ 2 ਘੰਟੇ ਭਿਓ ਕੇ ਰੱਖ ਦਿਓ, ਤਾਂ ਇਹਦੇ ਬਦਾਮਾਂ ਦੇ ਛਿਲਕੇ ਉੱਪਰ ਤੋਂ ਲਾ ਦੇਣੇ ਹੈਗੇ। ਫਿਰ ਇਹਨਾਂ ਨੂੰ ਮਿਕਸੀ ਮਾ ਪਾ ਕੇ ਘੋਟ ਲੈਣਾ ਹੈਗਾ, ਚਾਹੇ ਦੁੱਧ ਪਾ ਲਓ ਚਾਹੇ ਪਾਣੀ ਪਾ ਲਓ, ਉਹ ਸਰਦਾਈ ਜੀ ਬਣਾ ਕੇ ਤੁਸੀਂ ਉਹਨੇ ਪੀਓ। ਇਹਦੇ ਨਾਲ ਸਾਡੀ ਆਪਣੇ ਕਦੇ ਪਿੱਤੇ ਦੀ ਪੱਥਰੀ ਕਦੇ ਹੌਲੀ ਹੌਲੀ ਖੁੱਲ ਜੂਗੀ, ਗਲੇ ਜਿਹੜਾ ਪੇਨ ਹੁੰਦਾ ਉਹ ਵੀ ਆਪਣੇ ਹਟ ਜੂਗਾ ਜੀ। ਮੇਰੇ ਸਸਤਾ ਸੌਦਾ ਹੈ ਵਧੀਆ। ਨਹੀਂ ਤਾਂ ਐਂ ਕਰੋ ਤੁਸੀਂ ਆਪਣੇ 50 ਗ੍ਰਾਮ ਨਿੰਮ ਦੇ ਪੱਤੇ ਲੈਣੇ ਹੈਗੇ, 50 ਗ੍ਰਾਮ ਲੈਣੇ ਹੈਗੇ ਆੜੂ ਜਿਹੜਾ ਪੀਚਸਾਂ ਹੁੰਦੀਆਂ ਉਹਨਾਂ ਦੇ ਉਹਨੇ ਪੱਤੇ ਲੈ ਕੇ 1 ਚਮਚਾ ਤੁਸੀਂ ਆਪਣੇ ਇਹ ਲੈਣਾ ਹੈਗਾ ਗਾਜਰਾਂ ਦੀ ਕਾਂਜੀ ਨਾਲ ਲੈਣਾ, ਕਾਂਜੀ ਬਣਾ ਲੈਣੀ ਤੁਸੀਂ, ਉਹਦੇ ਨਾਲ ਤੁਸੀਂ ਆਪਣੇ ਲੈਣਾ ਹੈਗਾ। ਜਾਂ ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਜੇ ਤੁਹਾਨੂੰ ਭਖੜਾ ਚੂਰਨ ਵੀ ਇਹਦੇ ਨਾਲ ਵਧੀਆ ਚੀਜ਼ ਰਹਿੰਦੀ।
ਅੱਧਾ ਚਮਚਾ ਪਖੜੇ ਦਾ ਚੂਰਨ ਲੈਣਾ ਹੈਗਾ ਕਾਂਜੀ ਨਾਲ ਇਹਦੀ। ਜਾਂ ਫਿਰ ਜੇ ਸਾਨੂੰ ਸੰਨ ਦੇ ਬੀਜ ਮਿਲਦੇ ਹੈਗੇ, ਸੰਨ ਦੇ ਬੀਜ ਅੱਧਾ ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ। 7 ਦਿਨ ਲਗਾਤਾਰ ਲਾਓ, ਇਹਦੇ ਨਾਲ ਸਾਡੀ ਪੱਥਰੀ ਨਿਕਲ ਜਾਏਗੀ। ਜਿਹੜੇ ਕੋਈ ਭਾਈ ਜੇ ਭਾਈ ਕੋਈ ਇੰਡੀਆ ਹੈਗਾ ਤਾਂ ਉੱਥੇ ਸੁਹਾਂਜਣੇ ਦੀ ਜੜ੍ਹ ਦਾ ਛਿਲਕਾ ਉਹ ਅੱਧਾ ਚਮਚਾ ਤੁਸੀਂ ਲੈਣਾ ਹੈਗਾ ਪਾਣੀ ਨਾਲ। ਜਾਂ ਫਿਰ ਆਪਣੇ ਫਾਲਸੇ ਦੀ ਜੜ੍ਹ ਦਾ ਚੂਰਨ ਅੱਧਾ ਚਮਚਾ ਉਹ ਪਾਣੀ ਨਾਲ ਲੈਣਾ ਹੈਗਾ। ਜਾਂ ਜੇ ਸਾਨੂੰ ਉੱਥੇ ਮਿਲ ਜਾਵੇ ਖਟਕਲ ਦੀ ਜੜ੍ਹ ਦਾ ਚੂਰਨ, ਇਹ ਤਾਂ ਸਾਰਿਆਂ ਤੋਂ ਮਿਲੂਗੀ ਜੇ ਕੋਈ ਇੰਡੀਆ ਹੈਗਾ ਭਾਈ ਤਾਂ ਉਹ ਅੱਧਾ ਚਮਚਾ ਬੱਕਰੀ ਦੇ ਦੁੱਧ ਨਾਲ। ਇਹ 7 ਦਿਨ ਲਾਓ ਤਾਂ ਫਿਰ ਇਹਦੇ ਨਾਲ ਨਿਕਲ ਜਾਂਦੀ ਹੈ ਜੀ ਪੱਥਰੀ ਜਿਹੜੀ ਪਿੱਤੇ ਦੀ। ਇਹ ਪਿੱਤੇ ਦੀ ਪੱਥਰੀ ਵਾਸਤੇ ਦੱਸਿਆ ਜੀ, ਜਿਹੜੇ ਸਾਰੇ ਇਲਾਜ ਨੂੰ ਦੱਸੇ। ਜਿਹੜੇ ਕਹਿੰਦੇ ਸੀਗੇ ਆਪਣੇ ਮੋਢੇ ਦੇ ਵਿੱਚੋਂ ਦਰਦ ਹੁੰਦਾ, ਉਹ ਆਪਣੇ ਤੁੰਮੇ ਦੀ ਜੜ੍ਹ ਦਾ ਚੂਰਨ ਤੁਸੀਂ ਆਪਣੇ ਲੈ ਸਕਦੇ ਹੋ 1 ਗ੍ਰਾਮ ਜੀ ਦੇ ਵਿੱਚੋਂ ਲੈ ਲਓ। ਅਤੇ ਅੱਧਾ ਚਮਚਾ ਤੁਸੀਂ ਮਗਾਂ ਦਾ ਇਹ ਮਿਕਸ ਕਰਕੇ ਤੁਸੀਂ ਆਪਣੇ ਲੈ ਲਓ। ਇਹਦੇ ਨਾਲ ਮੋਢੇ ਦਾ ਦਰਦ ਹੋਵੇ, ਜੁੜਾਂ ਦਾ ਦਰਦ ਇਹ ਹਟ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਸੁੱਕਾ ਤੁੰਮੇ ਦਾ ਪਾਊਡਰ ਜੇ ਤੁਹਾਨੂੰ ਇੱਥੇ ਮਿਲੇ ਜੇ ਨਾ ਤਾਂ ਤੁੰਮੇ ਦਾ ਪਾਊਡਰ ਤੁਸੀਂ ਉਹਨੇ ਲੈ ਲਓ। ਕਾਲੀ ਮਿਰਚਾਂ, ਸੁੰਡ, ਮਗਾਂ, ਤੁੰਮਾ, ਕਾਲੀ ਮਿਰਚ, ਸੁੰਡ, ਮਗਾਂ ਚਾਰੇ ਚੀਜ਼ਾਂ ਹੈਗੀਆਂ ਬਰਾਬਰ ਲੈਣੀਆਂ ਚਾਰੇ ਚੀਜ਼ਾਂ। ਅਤੇ ਤੁਸੀਂ ਅੱਧਾ ਚਮਚਾ ਇਹਦਾ ਲੈਣਾ ਹੈਗਾ। ਕੋਸੇ ਦੁੱਧ ਨਾਲ ਲੈ ਲਓ ਤੁਸੀਂ ਗਰਮ, ਉਹ ਆਪਣੇ ਠੀਕ ਹੋ ਜਾਂਦਾ। ਜਾਂ ਫਿਰ ਮੋਢੇ ਵਾਸਤੇ ਇੱਕ ਆਪਣੇ ਦੂਜੀ ਹੈਗੀ ਮਾਇਓਲੈਕਸੀਨ, MYOLAXIN। ਇਹ ਮੇਰਾ ਡਰੱਗ ਸਟੋਰ 'ਚ ਤੁਹਾਨੂੰ ਵਗੈਰਾ ਉੱਥੇ ਜਿਹੜਾ ਫਾਰਮਾਸਿਸਟ ਹੁੰਦਾ ਦਵਾਈਆਂ ਵਾਲੇ ਪਾਸੇ, ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਇਹ ਚਾਹੀਦੀ ਹੈਗੀ ਮਾਇਓਲੈਕਸੀਨ। ਇਹ ਉਹਦੀ ਮਾਲਿਸ਼ ਜੀ ਕਰੋ, ਮੋਢਾ ਜਿਹੜਾ ਫਰੀਜ ਹੋਇਆ ਹੋਵੇ ਜਾਂ ਕੋਈ ਹੁਣ ਦੁਖਦਾ ਹੋਵੇ। ਇਹਦੀ ਬੈਕ ਫਿਟ ਵੀ ਆਈ ਸੀਗੀ ਜੀ, ਇਹ ਯੂਜ਼ ਕਰੀ ਸੀਗੀ, ਉਹਦਾ ਠੀਕ ਹੋ ਗਿਆ ਸੀਗਾ ਭਾਈ ਦਾ। ਇਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਸੀ ਉਹਨੇ ਪੀਲੀਏ ਵਾਸਤੇ ਕਾਲਾ ਪੀਲੀਆ ਹੈਗਾ, ਉਹ ਦੱਸ ਵੀ ਦਿੱਤਾ ਸੀਗਾ ਉਹਨੇ ਵੈਸੇ ਉਦਣ। ਫਿਰ ਦੁਬਾਰਾ ਦੱਸ ਦਿੰਦਾ ਤੁਹਾਨੂੰ। ਇਹਦੇ ਵਿੱਚ ਮੈਂ ਤੁਹਾਨੂੰ ਲੈਣੀ ਹੈਗੀ ਗਊ ਦੰਤੀ ਭਸਮ, ਸ਼ਰਦ ਚੀਨੀ, ਬੰਸ ਲੋਚਨ, ਕਲਮੀ ਸ਼ੋਰਾ, ਜੌਂ ਖਾਰ, ਨਿੱਕੀ ਇਲਾਇਚੀ, ਜਿਹੜੀ ਹਰੀ ਇਲਾਇਚੀਆਂ ਹੁੰਦੀਆਂ, ਇਹ ਬਰਾਬਰ ਤੁਸੀਂ ਲੈਣੀਆਂ ਸਾਰੀਆਂ ਚੀਜ਼ਾਂ 20 ਗ੍ਰਾਮ ਜਾਂ 30 ਗ੍ਰਾਮ ਜਿੰਨੀਆਂ ਤੁਸੀਂ ਲੈਣੀਆਂ ਹੈਗੀਆਂ। ਜਿੰਨੀਆਂ ਤੁਸੀਂ ਇਹ ਉੱਪਰਲੀਆਂ ਚੀਜ਼ਾਂ ਲੈਣੀਆਂ ਉਹਦੇ ਵਿੱਚੋਂ ਇਕੱਠਾ ਲੈਣਾ ਹੈਗਾ ਤੁਸੀਂ ਅੱਧਾ। ਜੇ 50 ਗ੍ਰਾਮ ਚੀਜ਼ ਲਈ ਹਰੇਕ ਤਾਂ ਵਿੱਚੋਂ 25 ਗ੍ਰਾਮ ਤੁਸੀਂ ਇਕੱਠਾ ਲੈਣਾ। ਅਤੇ ਕੁਜਾ ਮਿਸੀ ਪਾਣੀ ਹੈਗੀ ਇਹਦੇ ਵਿੱਚੋਂ ਦੁੱਗਣੀ। ਜੇ 50 ਗ੍ਰਾਮ ਲਈਆਂ ਤਾਂ ਤੁਸੀਂ ਆਪਣੇ ਕੁਜਾ ਮਿਸੀ 100 ਗ੍ਰਾਮ ਪਾਣੀ ਹੈਗੀ, ਇਕੱਠਾ 25 ਗ੍ਰਾਮ। ਇਹਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਆਪਣੇ ਸ਼ਾਮ ਨੂੰ। ਇਹ ਤੁਸੀਂ ਆਪਣੇ ਲਾਓ ਇਹਦੇ ਪੀਲੀ ਦੇ ਵਿੱਚੋਂ। ਅਤੇ ਗੰਨੇ ਦਾ ਰਸ ਇਹਦੇ ਵਿੱਚ ਚੰਗਾ ਰਹਿੰਦਾ, ਗੰਨੇ ਦਾ ਰਸ ਨਿੰਬੂ ਨਿਚੋੜ ਕੇ ਇਹ ਲਾਓ। ਜੌਂ ਖਾਰ ਲਾਓ ਤੁਸੀਂ, ਜੌਂ ਖਾਰ, ਪਖੜਾ, ਕਲਮੀ ਸ਼ੋਰਾ, ਇਹ ਚੀਜ਼ ਮਿਕਸ ਕਰਕੇ ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਲੈ ਸਕਦੇ ਹੈਗੇ। ਤਿੰਨੇ ਚੀਜ਼ਾਂ ਬਰਾਬਰ ਮਿਕਸ ਕਰਕੇ ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਨਿੰਬੂ ਜ਼ਿਆਦਾ ਪੀਓ, ਮੂਲੀ ਦਾ ਜੂਸ ਪੀਓ, ਵੀ ਠੰਡੀਆਂ ਚੀਜ਼ਾਂ ਲੈਣੀਆਂ ਹੈਗੀਆਂ ਇਹਦੇ ਵਿੱਚੋਂ। ਗੰਨੇ ਦਾ ਰਸ ਬਹੁਤ ਵਧੀਆ ਰਹਿੰਦਾ, ਨਿੰਬੂ ਨਿਚੋੜ ਕੇ ਗੰਨੇ ਦਾ ਰਸ ਪੀ ਚੱਲੋ, ਇਹ ਬਹੁਤ ਫਾਇਦਾ ਕਰੂਗਾ ਤੁਹਾਨੂੰ। ਵੀ ਅੰਦਰੋਂ ਗਰਮੀ ਕੱਢਣੀ ਹੈ, ਲੀਵਰ ਦੇ ਨਾਲ ਹੋ ਜਾਂਦਾ ਜੀ ਕਾਲਾ ਪੀਲੀਆ, ਲੀਵਰ ਬੜਾ ਕਰਦਾ। ਅਤੇ ਦਹੀਂ ਵੀ ਤੁਸੀਂ ਲੈ ਸਕਦੇ ਹੈਗੇ, ਹਲਦੀ ਪਾ ਕੇ ਦਹੀਂ ਖਾਓ, ਲੱਸੀ ਪੀਓ ਜ਼ਿਆਦਾ। ਇਹ ਠੰਡੀ ਇਹੋ ਜਿਹੀਆਂ ਚੀਜ਼ਾਂ ਵਾਲੀਆਂ ਯੂਜ਼ ਕਰੋ ਤੁਸੀਂ। ਜਿਹੜੇ ਮਿਰਗੀ ਵਾਸਤੇ ਪੁੱਛਦੇ ਸੀਗੇ, ਉਹ ਤਾਂ ਨੇ ਮਿਰਗੀ ਵਾਸਤੇ ਕਿ ਮੈਂ ਅਕਰਕਰਾ 60 ਗ੍ਰਾਮ ਲੈਣਾ ਹੈਗਾ ਜੀ, ਸਿਰਕਾ ਲੈਣਾ ਹੈਗਾ 60 ਗ੍ਰਾਮ, ਸ਼ਹਿਦ ਲੈਣਾ ਹੈਗਾ 85 ਗ੍ਰਾਮ। ਇਹਨਾਂ ਨੂੰ ਮਿਕਸ ਕਰਕੇ ਆਪਣੇ ਜਾਮ ਜਿਹਾ ਬਣ ਜਾਊਗਾ ਇਹਨਾਂ ਦਾ ਇਹ। ਅਤੇ ਇਹਦੇ ਤੁਸੀਂ 1 ਚਮਚਾ ਰੋਜ਼ ਖਾਣਾ ਹੈਗਾ ਜਿਹਨਾਂ ਨੂੰ ਮਿਰਗੀ ਹੋਈ ਵੀ ਹੈਗੀ। ਅਤੇ ਅੰਗੂਰ ਤੁਸੀਂ ਰੋਜ਼ ਖਾਣੇ ਹੈਗੇ, ਜਾਂ ਅੰਗੂਰਾਂ ਦਾ ਜੂਸ ਤੁਸੀਂ ਪੀਣਾ ਹੈਗਾ ਅੱਧਾ ਗਲਾਸ ਰੋਜ਼। ਨਹੀਂ ਤਾਂ ਜਿਹੜੇ ਰੀਠੇ ਹੁੰਦੇ ਰੀਠੇ, ਉਹਨਾਂ ਦੇ ਛਿਲਕਾ ਲਾ ਕੇ ਉੱਪਰੋਂ ਉਹਨੂੰ ਛਿਲਕਾ ਨੂੰ ਉਹਨੇ ਬਰੀਕ ਐਨ ਪੀਸ ਲੈਣਾ, ਕੱਪੜ ਛਾਣ ਕਰ ਲੈਣਾ ਹੈਗਾ। ਉਹਨੂੰ ਸੁਹਾਰ ਮੰਗਣਾ ਬਣਾਉਣਾ, ਉਹਦੇ ਨੂੰ ਸੁਹਾਰ ਲੈਣੀ ਹੈਗੀ ਤੁਸੀਂ। ਉਹਦੇ ਨਾਲ ਛਿੱਕਾਂ ਜਿਹੀਆਂ ਆ ਕੇ ਕਈ ਵਾਰ ਕੀੜਾ ਕੁੜਾ ਹੁੰਦਾ ਨਿਕਲ ਜਾਂਦਾ ਵੀ
ਇਹਦਾ। ਫਿਰ ਲਸਣ ਬਹੁਤ ਫਾਇਦਾ ਕਰਦਾ ਹੈ। ਮੈਂ 2-3 ਲਸਣ ਦੀਆਂ ਕਲੀਆਂ ਰੋਜ਼ ਖਾ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਪੁਟਕੰਡਾ ਤਾਂ ਮਿਲਦਾ, ਪੁਟਕੰਡੇ ਦੇ ਬੀਜ, ਉਹਨੂੰ ਬਰੀਕ ਪੀਸ ਕੇ ਤੁਸੀਂ ਉਹਦੀ ਨੁਹਾਰ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇਹਦੇ ਵੈਸੇ ਪਟਕੰਡੇ ਨੂੰ ਇੱਥੇ ਅੰਗਰੇਜ਼ੀ ਜੇ ਆਪਨੇ ਜੇ ਤੁਹਾਨੂੰ ਇੱਥੇ ਮੈਕਸੀਕਨ ਸਟੋਰਾਂ ਜਾਂ ਕੋਈ ਹੋਰ ਹੈਗੀ ਚੀਨੀਆਂ ਦੇ ਸਟੋਰ, ਉੱਥੇ ਵੀ ਸ਼ਾਇਦ ਮਿਲ ਜਾਵੇ। ਉਹਨੂੰ ਪ੍ਰਿਕਲੀ PRICKY ਫਲਾਵਰ, ਪ੍ਰਿਕਲੀ ਚੈਫ ਫਲਾਵਰ ਕਹਿੰਦੇ ਇਹਨੂੰ ਪਟਕੰਡੇ ਨੂੰ ਅੰਗਰੇਜ਼ੀ 'ਚ। ਇਹ ਤੁਸੀਂ ਆਪਣੇ ਇਹਦੀ ਆਪਣੇ ਅਨੁਸਾਰ ਬਣਾ ਕੇ ਲੈ ਸਕਦੇ ਹੈਗੇ। ਜਿਹੜੇ ਸ਼ੂਗਰ ਕਹਿੰਦੇ ਸੀਗੇ, ਸ਼ੂਗਰ ਵਾਸਤੇ ਤਾਂ ਜੀ ਆਪਣੇ ਹਾਂਜੀ ਜੀ, ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਪਨੀਰ ਡੋਡੀਆ, ਜਾਮਨ ਦੀ ਗੁਠਲੀਆਂ, ਨਿੰਬ ਦੇ ਬੀਜ, ਗੁੜ ਮਾਰ ਬੱਟੀ, ਕਰੰਜੂਆ। ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਲੈ ਸਕਦੇ ਹੈਗੇ ਰੋਜ਼ ਸ਼ੂਗਰ ਵਾਲੇ ਵਾਸਤੇ। ਜਾਂ ਫਿਰ ਆਪਣੇ ਲੈ ਸਕਦੇ ਹੈਗੇ ਜੇ ਨਹੀਂ ਇਹ ਚੀਜ਼ਾਂ ਮਿਲਦੀਆਂ ਤਾਂ ਤੁਸੀਂ ਆਪਣੇ ਗੁੜਮਾਰ ਬੱਟੀ, ਗੁੜਮਾਰ ਪਾਊਡਰ, ਕਰੇਲੇ ਦਾ ਪਾਊਡਰ, ਮੇਥੀ ਦਾ ਪਾਊਡਰ, ਜਾਮਨਾਂ ਦਾ ਪਾਊਡਰ, ਔਲੇ ਦਾ ਪਾਊਡਰ, ਅਤੇ ਇਹਦੇ ਵਿੱਚ ਤੁਸੀਂ ਕੁਟਕੀ ਜੇ ਤੁਹਾਨੂੰ ਮਿਲ ਜਾਵੇ ਕੁਟਕੀ, ਉਹ ਤੁਸੀਂ ਮਿਕਸ ਕਰਕੇ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹ ਆਪਣੇ ਤੁਸੀਂ 1 ਚਮਚਾ ਯੂਜ਼ ਕਰਨੀ ਹੈਗੀ ਰੋਜ਼। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਿਹਨਾਂ ਦੇ ਇੰਸੂਲਿਨ ਦੇ ਟੀਕੇ ਵੀ ਲੱਗਦੇ ਹੈਗੇ, ਉਹ ਵੀ ਇਹਨਾਂ ਨਾਲ ਫਾਇਦਾ ਹੁੰਦਾ। ਉਹ ਜੇ ਵਧੀਆ ਚੀਜ਼ ਹੈ ਜੀ ਕੁਟਕੀ ਚੂਰਨ, ਜਿਹੜਾ ਇੰਸੂਲੇਸ਼ਨ ਦੇ ਟੀਕਿਆਂ ਨੂੰ ਵੀ ਆਪਣੇ ਠੀਕ ਹੋ ਜਾਂਦਾ। ਜੇ ਨਹੀਂ ਕੁਛ ਮਿਲਦਾ ਤਾਂ ਆਪਣੇ ਇਕੱਲੀ ਕੁਟਕੀ ਦਾ ਹੀ ਚੂਰਨ ਤੁਸੀਂ ਆਪਣੇ 1/2 ਚਮਚਾ ਰੋਜ਼ ਲੈਣ ਲੱਗ ਜਾਓ। 1/2 ਚਮਚਾ ਸਵੇਰ ਨੂੰ, 1/2 ਸ਼ਾਮ ਨੂੰ। ਇਹ ਕੌੜੀ ਹੁੰਦੀ ਹੈ ਥੋੜ੍ਹੀ, ਕੜੱਤਣ 'ਤੇ ਹੋ ਗਈ ਬਾਹਲੀ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਅੱਗੇ ਸੌਂਫ, ਇਹ ਵੀ ਸ਼ੂਗਰ ਵਾਸਤੇ ਹੈ ਜੀ। ਸੌਂਫ, ਔਲਾ ਅਤੇ ਮੇਥੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਅਤੇ 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ ਸਵੇਰ ਨੂੰ। ਮੇਰੀ ਵਾਈਫ ਇਹੀ ਖਾਂਦੀ ਹੈ। 10 ਸਾਲ ਹੋ ਗਏ ਹਨ। ਐਨ ਨੋਰਮਲ ਸ਼ੂਗਰ ਰਹਿੰਦੀ ਹੈ। ਹੋਰ ਆਪਣੇ ਕੋਈ ਜੀ ਲੈਣੇ ਦੀ ਚੀਜ਼ ਲੋੜ ਨਹੀਂ ਹੈਗੀ। ਸੌਂਫ, ਔਲਾ, ਮੇਥੀ 3 ਚੀਜ਼ਾਂ ਰੱਖਣੀਆਂ ਬਰਾਬਰ ਲੈਣੀਆਂ। 1 ਚਮਚਾ ਤੁਸੀਂ ਰੋਜ਼ ਖਾ ਲਓ ਜੇ ਤੁਹਾਨੂੰ। ਜਾਂ ਫਿਰ ਵਿੱਚ ਸ਼ੂਗਰ ਵਾਸਤੇ ਲੈ ਸਕਦੇ ਹੋ ਤੁਸੀਂ 50 ਗ੍ਰਾਮ ਮੇਥੀ, 20 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਜਵੈਣ। ਇਹਨਾਂ ਨੂੰ ਰੋਸਟ ਜਿਹਾ ਕਰਕੇ ਪੀ ਕੇ 1 ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਆਪਣੇ ਲੈ ਲਿਆ ਕਰੋ। ਜਿਹੜੇ ਕਹਿੰਦੇ ਸੀ ਗਦੂਦਾਂ ਵਾਸਤੇ, ਉਹ 1/2 ਚਮਚਾ ਤੁਸੀਂ ਮਲੱਠੀ ਆਪਣੇ ਲੈ ਲਿਆ ਕਰੋ ਜੀ। 1/2 ਚਮਚਾ ਮਲੱਠੀ, ਅਤੇ ਰੋਟੀ ਖਾਣੇ ਦੇ ਬਾਅਦ ਪਿਸ਼ਾਬ ਜ਼ਰੂਰ ਕਰ ਲਿਆ ਕਰੋ। ਇਹ ਵੀ ਗਦੂਦਾਂ ਨੂੰ ਫਾਇਦਾ ਕਰਦਾ ਹੈਗਾ ਜੀ। ਅਤੇ ਗਦੂਦਾਂ ਵਾਸਤੇ ਤੁਸੀਂ ਆਪਣੇ ਲੈ ਸਕਦੇ ਹਾਂ ਪੰਪਕਿਨ ਦੇ ਸੀਡ, ਕੱਦੂ ਦੇ ਬੀਜ ਜਿਹੜੇ ਹੁੰਦੇ, ਉਹ ਆਪਣੇ ਖਾਓ ਤੁਸੀਂ ਜ਼ਿਆਦਾ ਤੋਂ ਜ਼ਿਆਦਾ। ਆਪਣੇ 3-4 ਚਮਚੇ ਪੰਪਕਿਨ ਸੀਡਾਂ ਦੇ ਰੋਜ਼ ਖਾ ਲਏ, ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਤਰਬੂਜ ਦੇ ਬੀਜ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਟਮਾਟਰਾਂ ਦਾ ਸੂਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ, ਜਿਨ੍ਹਾਂ ਦੀ ਗਦੂਦਾਂ ਵਧੀਆ ਨਹੀਂ। ਜੇ ਤੁਹਾਡੇ ਇੱਥੇ ਪਾਮ ਟਰੀ ਹੈਗਾ, ਉਹਦੇ 5-6 ਪੱਤੇ ਤੋੜ ਕੇ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਮੈਂ ਫਿਰ ਟੋਫੂ, ਸੈਸਮੀ ਸੀਡ, ਤਿਲ ਜਿਹੜੇ ਹੁੰਦੇ ਉਹ, ਸੋਇਆਬੀਨ, ਸਨਫਲਾਵਰ ਸੀਡ, ਇਹ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਤੁਸੀਂ ਲੈ ਸਕਦੇ ਹੈਗੇ ਪਖੜਾ, ਅਤੇ ਇੱਕ ਹੁੰਦਾ ਇਹ ਪਖੜਾ ਅਤੇ ਇਟਸਿਟ, 2 ਚੀਜ਼ਾਂ ਹੈਗੀਆਂ। ਇਹ ਮਿਕਸ ਕਰਕੇ 1 ਚਮਚਾ ਦਾ ਤੁਸੀਂ ਆਪਣੇ ਰੋਜ਼ ਲੈ ਸਕਦੇ ਹੈਗੇ। ਬਰਾਬਰ ਲੈਣੀਆਂ 2 ਚੀਜ਼ਾਂ। ਅਤੇ ਇਹਦੇ ਵਿੱਚ ਫਿਰ ਨਹੀਂ ਤਾਂ ਨਹੀਂ ਹੋਰ ਕੁਛ ਮਿਲਦਾ ਸਾਨੂੰ, ਲਾਜਵੰਤੀ ਦੇ ਬੀਜ 1 ਚਮਚਾ ਹੈ ਅਤੇ 1 ਚਮਚਾ ਖੰਡ, ਇਹ ਮਿਕਸ ਕਰਕੇ ਲੱਸੀ ਨਾਲ ਲੈਣਾ ਹੈਗਾ ਜੀ। ਜਿਹਨਾਂ ਗਦੂਦਾਂ ਹੋਈਆਂ ਹੈਗੀਆਂ ਲੱਸੀ ਨਾਲ। ਜੇ ਕੋਈ ਇੰਡੀਆ ਹੈਗਾ ਭਾਈ ਆ, ਜੇ ਤੁਹਾਨੂੰ ਇੱਥੇ ਕੋਈ ਮਿਲਦੀ ਜਿਹੜੀ ਤਲਾਅ ਦੇ ਵਿੱਚੋਂ ਸਿੱਪੀਆਂ ਜਿਹੀਆਂ ਹੁੰਦੀਆਂ, ਉਹਨਾਂ ਨੂੰ ਪੀ ਲੈਣਾ, ਬਣਾ ਲੈਣਾ ਬਰੀਕ। ਉਹਨਾਂ ਦਾ 1/2 ਚਮਚਾ ਤੁਸੀਂ ਲੱਸੀ ਨਾਲ ਲਾਓ,
ਇਹ ਵੀ ਆਪਣੇ ਜਿਹੜੀ ਗਦੂਦਾਂ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਬੱਚਿਆਂ ਨੂੰ ਕਮਜ਼ੋਰ ਵੀ 4 ਸਾਲ ਦਾ ਬੱਚਾ ਹੈਗਾ ਉਹਦੇ ਵਾਸਤੇ ਤੁਸੀਂ 4-5 ਮਣਕੇ ਉਹਨੂੰ ਦੁੱਧ ਨਾਲ ਉਬਾਲ ਕੇ ਪਿਲਾ ਦੇ ਕਰੋ ਜੀ, ਵਧੀਆ ਚੀਜ਼ ਹੈਗੀ। ਜਾਂ 1 ਚਮਚਾ ਸਾਥੀ ਸਗੋਲ ਦਾ ਦੁੱਧ ਨਾਲ ਘੋਲ ਕੇ ਉਹ ਪਿਲਾ ਤੇ ਹੈਗਾ। ਅੱਧਾ ਚਮਚਾ ਤੁਸੀਂ ਰਿੰਡੀ ਦਾ ਤੇਲ ਉਹਨੂੰ ਦੇ ਸਕਦੇ ਹੈਗੇ। ਅਤੇ ਗੁਲਕੰਦ ਤੁਸੀਂ ਰੋਜ਼ ਖਿਲਾ ਸਕਦੇ ਹੈਗੇ, ਚਮਚਾ 2 ਚਮਚੇ ਗੁਲਕੰਦ ਖਿਲਾਓ ਉਹਨੂੰ। ਅਤੇ ਪਰੂਨ ਦਾ ਜੂਸ ਤੁਸੀਂ ਦੇ ਸਕਦੇ ਹੈਗੇ ਉਹਨੂੰ, ਇਹ ਵਧੀਆ ਚੀਜ਼ ਹੈਗੀ। ਫਿਰ ਉਹਨੂੰ ਖਾਣੇ ਨੂੰ ਤੁਸੀਂ ਉਹਨੇ ਫਿੱਗ ਦੇ ਸਕਦੇ ਹੈਗੇ, ਪਪੀਤਾ ਦੇ ਸਕਦੇ ਹੈਗੇ, ਪੇਰਾਂ, ਖਰਬੂਜਾ। ਫਿਰ ਦਾਲ ਚੌਲ ਦੀ ਖਿਚੜੀ ਬਣਾ ਕੇ ਦਿਓ ਉਹਨੂੰ, ਆੜੂ ਦਿਓ, ਇਹੋ ਜਿਹੀਆਂ ਚੀਜ਼ਾਂ ਦਿਓ, ਉਹਦੇ ਨਾਲ ਖੁੱਲ੍ਹ ਜੂਗੀ ਉਹਦੀ ਖਾਵੇ। ਫਲ ਫਰੂਟ ਜ਼ਿਆਦਾ ਖਿਲਾਓ ਉਹਨੂੰ ਰੋਟੀ ਦੀ ਬਜਾਏ। ਬਾਕੀ ਜਿਹੜੀਆਂ ਚੀਜ਼ਾਂ ਦੱਸੀਆਂ ਇਹ ਤੁਸੀਂ ਐਵੇਂ ਯੂਜ਼ ਕਰ ਸਕਦੇ। ਅਤੇ ਸੰਤਰੇ ਦਾ ਜੂਸ ਤੁਸੀਂ ਪਿਲਾ ਸਕਦੇ ਹੈਗੇ। ਅੱਜ ਕੱਲ੍ਹ ਅੰਬ ਬਥੇਰੇ ਆਏ ਨੇ, ਅੰਬ ਖਿਲਾਓ ਉਹਨੂੰ ਦੱਬ ਕੇ ਕਹਿੰਦੇ ਲੈ ਭਾਈ ਖਾ ਜਿੰਨੇ ਤੂੰ ਖਾਣਾ। ਅਤੇ ਅਮਰੂਦ ਹੈ, ਨਾਸਪਾਤੀਆਂ, ਪਪੀਤਾ, ਆਲੂ ਬੁਖਾਰਾ, ਇਹ ਸਾਰੀਆਂ ਚੀਜ਼ਾਂ ਫਰੂਟ ਜ਼ਿਆਦਾ ਦਿਓ ਉਹਨੂੰ, ਉਹਦੀ ਕਬਜ਼ ਖੁੱਲ੍ਹ ਜੂਗੀ ਆਪਣੇ ਨਿਆਣੇ ਦੀ। ਜੇ ਨਹੀਂ ਵੀ ਖੁੱਲ੍ਹਦੀ ਤਾਂ ਐਂ ਕਰੋ ਫਿਰ ਧੁੰਨੀ ਦੇ ਉੱਤੇ ਤੁਸੀਂ ਥੋੜ੍ਹਾ ਜਿਹਾ ਕੁਆਰ ਦਾ ਗੁੱਦਾ ਲੈ ਲਓ ਅਤੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਸਾਬਣ ਪਾ ਕੇ ਉਹਦੀ ਮੱਲਮ ਜੀ ਬਣਾ ਕੇ ਉਹਦੀ ਧੁੰਨੀ ਦੇ ਆਲੇ ਦੁਆਲੇ ਸਾਰੇ ਉਹਦੇ ਲਗਾ ਦਿਓ, ਲੇਪ ਜਿਹਾ ਕਰ ਦਿਓ ਉਹਦੇ ਨਾਲ ਆਪਣੇ ਕਬਜ਼ ਖੁੱਲ੍ਹ ਜਾਂਦੀ ਉਹਦੇ ਨਾਲ। ਅਤੇ ਦੂਏ ਦੁੱਧ ਦੀ ਬਜਾਏ ਤੁਸੀਂ ਬੱਕਰੀ ਦਾ ਦੁੱਧ ਲਾ ਕੇ ਪਿਲਾਉਣਾ, ਉਹ ਵੀ ਕਬਜ਼ ਵਾਸਤੇ ਵਧੀਆ ਚੀਜ਼ ਹੈ ਜੀ। ਦੂਏ ਦੁੱਧ ਦੀ ਬਜਾਏ ਬੱਕਰੀ ਦਾ ਦੁੱਧ ਦੇ ਦਿਓ ਨਿਆਣੇ ਨੂੰ, 4 ਸਾਲ ਦਾ ਹੈਗਾ, ਉਹ ਆਪਣੇ ਖੋਲ੍ਹ ਦਿੰਦਾ ਕਬਜ਼। ਜਿਹੜੇ ਕਹਿੰਦੇ ਸੀਗੇ ਬੱਚੇ ਦੇ ਉੱਤੇ ਉਹ ਸਿਕਰੀ ਜੀ ਆਈ ਵੀ ਹੈ, ਬਾਹਲਾ ਖੂਨ ਜਿਹਾ ਕੱਢ ਲੈਂਦੀ, 6 ਮਹੀਨੇ ਦਾ ਨਿਆਣਾ ਹੈਗਾ ਉਹਦੇ ਵਿੱਚ ਤੁਸੀਂ ਆਪਣੇ ਕੈਲਾਮਾਈਨ ਲੋਸ਼ਨ ਅਤੇ ਜਿੰਕ ਲੋਸ਼ਨ ਇਹ ਬਣਿਆ ਬਣਾਇਆ ਇੱਕ ਸ਼ੀਸ਼ੀ ਤੁਹਾਨੂੰ ਮਿਲ ਜੂਗਾ ਜੀ ਉੱਥੇ ਸਟੋਰਾਂ 'ਚ। ਕੈਲਾਮਾਈਨ ਲੋਸ਼ਨ ਅਤੇ ਜਿੰਕ ਲੋਸ਼ਨ ਬਣਿਆ ਬਣਾਇਆ ਹੈਗਾ ਉੱਥੇ ਸਟੋਰਾਂ 'ਚ, ਮੈਂ ਦੇਖਿਆ ਜੀ ਆਪ ਪਿਆ ਟੂਗੈਦਰ। ਉਹਨਾਂ ਦੇ ਥੋੜ੍ਹਾ ਜਿਹਾ ਲੈ ਕੇ ਇਹ ਲੋਸ਼ਨ ਚਮਚੇ ਮੈਂ ਪਾ ਲਓ ਅਤੇ ਉਹਦੇ ਵਿੱਚ ਮੈਂ 1 ਚੁਟਕੀ ਤੁਸੀਂ ਆਪਣੇ ਗੰਧਕ ਦਾ ਪਾਊਡਰ ਆਪਣੇ ਹਿੰਦੂ ਸਟੋਰਾਂ 'ਚ ਪਿਆ ਜੀ, ਸਾਰੇ ਗਰੋਸਰੀ ਸਟੋਰਾਂ 'ਚ ਗੰਧਕ ਦਾ ਪਾਊਡਰ, ਜਾਂ ਨਹੀਂ ਉੱਥੇ ਡਰੱਗ ਸਟੋਰ 'ਤੇ ਮਿਲ ਜੂਗਾ ਸਲਫਰ ਪਾਊਡਰ ਕਹਿੰਦੇ ਉਹਨੂੰ ਇੰਗਲਿਸ਼ 'ਚ, ਉਹ ਆਪਣੇ ਉੱਥੇ ਤੁਸੀਂ ਲੈ ਸਕਦੇ ਆ ਪੁੱਛ ਕੇ ਜੇ ਨਹੀਂ ਤੁਹਾਨੂੰ ਲੱਭਦਾ। ਉਹ ਤੁਸੀਂ 1 ਚੁਟਕੀ ਜਿਹੜਾ ਉੱਪਰਲਾ ਤੁਹਾਨੂੰ ਲੋਸ਼ਨ ਦੱਸਿਆ ਹੈਗਾ ਉਹਦੇ ਵਿੱਚ ਮਿਕਸ ਕਰਕੇ ਤੁਸੀਂ ਉਹਦੇ ਲਗਾਉਣੇ ਹੈਗੇ ਨਿਆਣੇ ਦੇ ਉੱਤੇ, ਐਨ ਪੱਕੀ ਗਰੰਟੀ ਹੈ ਜੀ ਇਹਦੇ ਨਾਲ ਹਟ ਜੂਗਾ ਇਹ ਠੀਕ, ਉਹਦੇ ਹੋ ਜੂਗਾ। ਫਿਰ ਨਹੀਂ ਤਾਂ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਮੁਸ਼ਕਪੂਰ ਪਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਜਿੱਥਾਂ ਦਾ ਬਣਿਆ ਬਣਾਇਆ ਆਪਣੇ ਸੈਲਸ਼ੀਅਮ ਸ਼ੈਂਪੂ ਜਿਹੜਾ ਹੁੰਦਾ ਜੀ, ਉਹ ਮੈਡੀਕੇਟਡ ਹੁੰਦਾ ਇੱਕ ਸ਼ੈਂਪੂ, ਉਹਦੇ ਉੱਤੇ 2.5% ਲਿਖਿਆ ਵਾ ਹੁੰਦਾ ਸ਼ੈਂਪੂ ਦੇ ਉੱਤੇ, ਉਹ ਧਿਆਨ ਰੱਖਣਾ ਤੁਸੀਂ 2.5% ਐਂ ਲਿਖਿਆ ਵਾ ਹੋਊਗਾ ਉਹਦੇ ਉੱਤੇ। ਅਤੇ ਉਹ ਤੁਸੀਂ ਲਗਾਓ ਬੱਚੇ ਦੇ, ਲਗਾ ਕੇ ਆਪਣੇ 5-7 ਮਿੰਟ ਬਾਅਦ ਨਲਾ ਦਿਓ ਉਹਨੂੰ, ਉਹ ਵੀ ਐਨ ਪੱਕੀ ਚੀਜ਼ ਹੈ ਜੀ, ਉਹ ਵੀ ਸਾਰੇ ਆਪਣੇ ਜਿਹੜੇ ਕੋਈ ਐਗਜ਼ੀਮਾ ਵੀ ਹੋਇਆ, ਸਿਕਰੀ ਹੋਈ, ਐਨ ਹਟਾ ਦੂਗਾ ਜੀ ਉਹਦੇ ਵਿੱਚੋਂ। ਇਹ ਕਰਕੇ ਦੇਖੋ ਸਾਨੂੰ। ਜਾਂ ਫਿਰ ਨਹੀਂ ਤੁਹਾਨੂੰ ਕੋਈ ਮਿਲਦਾ ਤਾਂ ਨਾਰੀਅਲ ਦੇ ਤੇਲ ਦੇ ਵਿੱਚ ਗੰਧਕ, ਜੇ ਨਹੀਂ ਮਿਲਦਾ ਨਾਰੀਅਲ ਦੇ ਤੇਲ ਵਾਂਗ ਗੰਧਕ ਪਾ ਕੇ ਪਾਊਡਰ ਮਿਕਸ ਜਿਹਾ ਕਰਕੇ ਮੱਲਮ ਜੀ ਬਣਾ ਕੇ ਉਹਦੀ ਪਤਲੀ ਜੀ ਉਹ ਲਗਾ ਦਿਓ, ਉਹ ਵੀ ਆਪਣੇ ਠੀਕ ਕਰ ਦੂਗੀ। ਜਾਂ ਫਿਰ ਨਹੀਂ ਤਾਂ ਔਲੇ ਦੇ ਜੂਸ ਦੇ ਵਿੱਚੋਂ ਥੋੜ੍ਹਾ ਨਿੰਬੂ ਚੁੜ ਕੇ ਉਹ ਵੀ ਲਗਾ ਸਕਦੇ। ਜੇ ਜ਼ਖਮ ਹੈ ਫਿਰ ਨਾ ਲਗਾਇਓ, ਜੇ ਤੁਹਾਨੂੰ ਲੱਗਦਾ ਜ਼ਖਮ ਜਿਹੜੀ ਪਹਿਲੀਆਂ ਚੀਜ਼ਾਂ ਦੱਸੀਆਂ ਉਹ ਵੀ ਲਗਾਓ ਤੁਸੀਂ, ਇਹ ਰਹਿਣ ਦਿਓ। ਇਹ ਤਾਂ ਫਿਰ ਉਹਦੇ ਜੇ ਜ਼ਖਮ ਹੋਵੇ ਤਾਂ ਲੱਗੂਗੀ ਉਹਦੇ ਜ਼ਖਮਾਂ ਦੇ। ਜਿਹੜੇ ਕਹਿੰਦੇ ਸੀਗੇ ਬਲੱਡ ਪ੍ਰੈਸ਼ਰ ਹਾਈ ਹੈਗਾ, ਉਹ ਤੁਸੀਂ ਲੈਣੀ ਹੈਗੀ ਅਸਗੰਧ ਲੈਣੀ ਹੈਗੀ, ਅਤੇ ਨਾਲ ਲੈਣੇ ਹੈਗੇ ਤੁਸੀਂ ਆਪਣੇ ਸੂਰਜਮੁਖੀ ਦੇ ਬੀਜ, ਰੌ ਲੈਣੇ ਹੈਗੇ ਸੂਰਜਮੁਖੀ ਦੇ ਬੀਜ ਜਿਹੜੇ ਕੱਚੇ ਹੁੰਦੇ, ਉਹ ਤੁਸੀਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾਣਾ ਹੈਗਾ ਜੀ ਜੇ ਹਾਈ ਬਲੱਡ ਪ੍ਰੈਸ਼ਰ ਹੈ। ਨਹੀਂ ਤਾਂ ਤੁਸੀਂ ਖਸਖਸ ਲੈ ਲਓ ਅਤੇ ਸੂਰਜਮੁਖੀ ਦੇ ਬੀਜ ਲੈ ਲਓ, ਜੇ ਨਹੀਂ ਤੁਹਾਨੂੰ ਅਸਗੰਧ ਮਿਲਦੀ ਤਾਂ ਇਹ ਤੁਸੀਂ 1 ਚਮਚਾ ਬਰਾਬਰ ਲੈ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਪਪੀਤਾ, ਤੁਸੀਂ ਇਹਦੇ ਵਿੱਚ ਜ਼ਿਆਦਾ ਯੂਜ਼ ਕਰੋ ਜੀ ਜਿਹਨਾਂ ਬਲੱਡ ਪ੍ਰੈਸ਼ਰ ਹਾਈ ਹੈ, ਪਪੀਤਾ ਯੂਜ਼ ਕਰੋ। ਤਰਬੂਜ ਦਾ ਜਿਹੜਾ ਜੂਸ ਹੁੰਦਾ, ਤਰਬੂਜ ਖਾਓ ਜਾਂ ਤਰਬੂਜ ਦਾ ਜੂਸ ਰੋਜ਼ ਪੀਓ ਰੱਜ ਕੇ, ਜਿੰਨਾ ਤੁਸੀਂ ਲੈ ਸਕਦੇ ਹੈਗੇ। ਅਤੇ ਗਾਜਰਾਂ ਦਾ ਤੁਸੀਂ ਰੋਜ਼ ਜੂਸ ਪੀਓ ਇਹਦੇ ਵਿੱਚੋਂ, ਇਹ ਵੀ ਘਟਾ ਦਿੰਦਾ ਜੀ। ਥੋੜ੍ਹਾ ਨਿੰਬੂ ਨਿਚੋੜ ਲਓ, ਗਾਜਰ ਪਾ ਦਿਓ, ਟਮਾਟਰ ਪਾ ਦਿਓ ਗਾਜਰਾਂ ਕਦੀ ਐਪਲ ਪਾ ਲਿਆ ਗਾਜਰਾਂ ਜੂਸ ਕੱਢ ਕੇ ਰੋਜ਼ ਪੀਓ ਘਰ,
ਘਰ ਦਾ ਪੀਣਾ ਹੈਗਾ, ਬਾਹਰੋਂ ਨਹੀਂ ਲਿਆ ਕੇ ਪੀਣਾ ਹੈਗਾ। ਇਹ ਤੁਸੀਂ ਯੂਜ਼ ਕਰੋ, ਗੁੱਡ ਹੈਗਾ ਬਲੱਡ ਪ੍ਰੈਸ਼ਰ ਵਾਸਤੇ। ਅੱਛਾ, ਜਿਹੜੇ ਕਹਿੰਦੇ ਸੀਗੇ ਆਪਣੇ ਪਪੀਤਾ, ਇਹਦੇ ਵਿੱਚ ਮੈਂ ਚੰਗਾ ਜੀ ਬਲੱਡ ਪ੍ਰੈਸ਼ਰ ਵਾਲਾ ਨੂੰ ਪਪੀਤਾ ਰੋਜ਼ ਖਾਓ ਰੱਜ ਕੇ। ਜਿਹੜੇ ਕਹਿੰਦੇ ਹੱਥ ਪੈਰਾਂ ਦਾ ਸੇਕ ਨਿਕਲਦਾ ਹੈ, ਜਲਨ ਹੈਗੀ, ਉਹ ਤੁਸੀਂ ਲੈਣਾ ਹੈਗਾ ਸੌਂਫ, ਧਨੀਆ ਅਤੇ ਮਿਸ਼ਰੀ। ਇਹ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ। ਆਪਣੇ 1-2 ਚਮਚਾ ਰੋਜ਼ ਆਪਣੇ ਖਾ ਲਿਆ ਕਰੋ, ਸਵੇਰ ਨੂੰ 2 ਚਮਚੇ, ਸ਼ਾਮ ਨੂੰ ਖਾ ਲਏ। ਗਲੇ ਹਾਜ਼ਮੇ ਵਾਸਤੇ ਵਧੀਆ ਚੀਜ਼ ਹੈ, ਗਲੇ ਹੱਥਾਂ ਪੈਰਾਂ ਵਾਲਾ ਸੇਕ ਨਿਕਲ ਜੂਗਾ। ਅਤੇ ਇਹਦੇ ਵਿੱਚ ਗੁਲਕੰਦ ਖਾਓ। ਅੱਛਾ ਚਲੋ, ਫਿਰ ਹੱਥ ਪੈਰਾਂ ਵਿੱਚ ਜਿਹਨਾਂ ਦੀ ਜਲਨ ਹੁੰਦੀ ਆ, ਉਹ ਸ਼ਤਾਵਰ ਲੈਣਾ ਹੈਗਾ ਅਤੇ ਮਿਸ਼ਰੀ ਬਰਾਬਰ 2 ਚੀਜ਼ਾਂ ਪਾ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਸਕਦੇ ਹੈਗੇ। ਅਤੇ ਆਲੂ ਬੁਖਾਰਾ ਤੁਸੀਂ ਖਾ ਸਕਦੇ ਹੈਗੇ, ਪਲੰਬ ਜਿਹੜੇ ਹੁੰਦੇ। ਅਤੇ ਇਮਲੀ ਦੇ ਬੀਜ ਤੁਸੀਂ ਲੈਣੇ ਹੈਗੇ 7, ਜਿਹੜੇ ਆਪਣੇ ਜਿਨ੍ਹਾਂ 'ਤੇ ਇਮਲੀ ਲੱਗੀ ਵੀ ਹੁੰਦੀ ਹੈ, ਜੇ ਗੁੱਡਲੀਆਂ ਜਾਂ ਨਹੀਂ ਤਾਂ ਹੁਣ ਤੁਸੀਂ ਆਪਣੇ ਅੱਧਾ ਕੁ ਚਮਚਾ ਇਮਲੀ ਦਾ ਪਾਣੀ ਘੋਲ ਕੇ ਐਂ ਪੀ ਲਿਆ ਕਰੋ ਤੁਸੀਂ। ਉਹ ਵੀ ਆਪਣੇ ਹੱਥਾਂ ਪੈਰਾਂ 'ਤੇ ਜਲਨ ਜਿਹੜੀ ਉਹ ਠੀਕ ਕਰ ਦਿੰਦਾ ਜੀ ਇਹ। ਅਤੇ ਖੰਜੂਰਾਂ ਇਹਦੇ ਵਿੱਚੋਂ ਵਧੀਆ ਚੰਗੀ ਰਹਿੰਦੀਆਂ ਹੈਗੀ। 5-7 ਖੰਜੂਰਾਂ ਪਾਣੀ ਭਿਓ ਕੇ ਉਹ ਉੱਠ ਕੇ ਆਪਣੇ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਇਹ ਵੀ ਜਿਹੜਾ ਸੇਕ ਨਿਕਲਦਾ ਬੰਦ ਕਰ ਦਿੰਦੀ। ਅਤੇ ਪੈਰਾਂ ਕਹਿੰਦੇ ਤੇ ਬਾਹਲੀ ਜਲਨ ਜਿਹੀ ਨਿਕਲਦੀ ਹੈ, ਜੈਸਮੀਨ ਆਇਲ ਹੁੰਦਾ ਜੀ, ਚਮੇਲੀ ਦਾ ਤੇਲ ਜਿਹਨੂੰ ਕਹਿੰਦੇ ਹਾਂ ਆਪਾਂ, ਉਹਨਾਂ 'ਤੇ ਤੁਸੀਂ ਮਾਲਿਸ਼ ਕਰਨੀ ਹੈਗੀ। ਇਹ ਆਪਣੇ ਘਟਾ ਦਿੰਦਾ ਜੀ ਆਪਣੇ। ਇਹ ਫਿਰ ਨਹੀਂ ਜਾਣੇ ਜਿਹੜੇ ਕਹਿੰਦੇ ਸੀ ਗਿੱਟੇ ਦੇ ਉੱਤੇ ਸੋਜ ਹੋਈ ਵੀ ਹੈਗੀ ਜਾਂ ਮੋਚ ਜੀ ਆਈ ਵੀ ਹੈਗੀ, ਉਹ ਆਪਣੇ ਤਿਲਾਂ ਦਾ ਤੇਲ ਵਿੱਚੋਂ ਸੁੰਡ ਪਾ ਕੇ ਉਹਨੇ ਕਰਨੀ ਹੈਗੀ ਜੀ ਮਾਲਿਸ਼ ਉਹਦੀ। ਫਿਰ ਨਹੀਂ ਤਾਂ ਹਲਦੀ ਅਤੇ ਫਟਕੜੀ ਲੈ ਕੇ ਉਹ ਉਹਨੇ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਉਹਦੀ ਉਹ ਮਾਲਿਸ਼ ਕਰ ਸਕਦੇ ਹੈਗੇ। ਅਤੇ ਨਹੀਂ ਤਾਂ 1 ਚਮਚਾ ਤੁਸੀਂ ਸੁੰਡ ਦੀ ਦੁੱਧ ਨਾਲ ਲੈ ਲਓ, ਉਹ ਠੀਕ ਹੈਗਾ। ਫਿਰ ਤਾਰਪੀਨ ਅਤੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਇਹ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਸੋਜੇ ਵਾਲੇ ਹੈਗੇ, ਸੋਜਾ ਹੈਗਾ, ਅਤੇ ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਗੂਗਲ ਦੀਆਂ ਗੋਲੀਆਂ ਲੈ ਸਕਦੇ ਹੈਗੇ। ਜਿਵੇਂ ਸੋਜ ਵੀ ਪੈਰਾਂ 'ਤੇ, ਜਿੱਥੇ ਬਾਂਹ 'ਤੇ, ਜਿੱਥੇ ਗੂਗਲ ਦੀ ਗੋਲੀਆਂ ਵਧੀਆ ਚੀਜ਼ ਹੈਗੀਆਂ ਇਹਦੇ ਵਾਸਤੇ। ਅਤੇ ਨਹੀਂ ਤਾਂ ਪੁਨਰਵਾ ਆਸਵ ਮਿਲਦਾ ਹੈਗਾ ਜੀ, ਪੁਨਰਵਾ ਆਸਵ, ਉਹ ਤੁਸੀਂ 4 ਚਮਚੇ ਪੀ ਲਿਆ ਕਰੋ ਜਿਹਨਾਂ ਦੇ ਲੱਤਾਂ 'ਤੇ ਬਾਂਹ 'ਤੇ ਸੋਜਾ ਜਿਹੜਾ ਹੈਗਾ। ਫਿਰ ਸੁੰਡ ਤੁਸੀਂ ਲੈ ਸਕਦੇ ਹੈਗੇ, ਅੱਧਾ ਚਮਚਾ ਸੁੰਡ ਦਾ, ਕਰੇਲੇ ਦੇ ਰਸ ਲੈ ਕੇ 5-4 ਚਮਚੇ ਉਹਨਾਂ ਸੁੰਡ ਲਾ ਕੇ ਵਿੱਚੋਂ ਨਿੰਬੂ ਨਿਚੋੜ ਕੇ 1 ਗਲਾਸ ਪਾਣੀ ਦਾ ਜਾਂ ਪਾ ਕੇ ਵਿੱਚੋਂ ਉਹ ਤੁਸੀਂ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਸ਼ਤਾਵਰ ਦਾ 1 ਚਮਚਾ ਲੈਣਾ ਹੈਗਾ, ਪਾਊਡਰ ਦਾ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਖਾ ਕੇ ਉੱਪਰੋਂ ਕੋਸਾ ਦੁੱਧ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਆਪਣੇ ਤਰਬੂਜ ਦੇ ਬੀਜ ਦੇ ਤਰਬੂਜ ਦਾ ਰਸ ਲੈਣਾ ਹੈਗਾ, ਅੱਧਾ ਚਮਚਾ ਵਿੱਚੋਂ ਕਾਲੀ ਮਿਰਚ ਪਾ ਕੇ 1 ਗਲਾਸ, ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਗਲੇ ਅਥਰਾਈਟਿਸ ਵਾਸਤੇ ਗੁੱਡ ਹੈਗਾ, ਜਿਹੜੇ ਸਰੀਰ ਮਾ ਸੋਜਾ ਜਿਹਾ ਹੋ ਜਾਂਦਾ ਉਹਦੇ ਵਾਸਤੇ ਗੁੱਡ ਚੀਜ਼ ਹੈਗੀ ਇਹ। ਅਤੇ ਪੱਤਾ ਗੋਭੀ ਦਾ ਰਸ, ਚੁਕੰਦਰ ਦਾ ਰਸ, ਫੁੱਲ ਗੋਭੀ ਦਾ ਰਸ, ਇਹ ਤੁਸੀਂ ਮਿਕਸ ਕਰਕੇ ਭਾਵੇਂ ਪੀ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਨਹੀਂ ਤਾਂ ਆਪਣੇ 10 ਮੂਲਾ ਰਿਸਟ ਵੀ ਮਿਲ ਜਾਂਦਾ ਜੀ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਜਿਹਨਾਂ ਦਾ ਸੋਜ ਪਈ ਵੀ ਹੈਗੀ। ਹੋ ਗਿਆ ਜੀ ਟਾਈਮ ਹੈਗਾ ਵੀ? ਹਾਂਜੀ, ਹੋ ਗਿਆ ਜੀ ਸਮਾਂ ਹੁਣ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।